ਜਦੋਂ ਸਿੱਖਾਂ ਨੇ ਆਪਣੇ ਪਰੰਪਰਾ ਦੇ ਅਨੁਸਾਰ ਇਹਨੂੰ ਘੱਲੂਘਾਰੇ ਦੇ ਵਜੋਂ ਬਿਆਨਣਾ ਸ਼ੁਰੂ ਕੀਤਾ ਤਾਂ ਵਿਪਰ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਬਿਲਕੁਲ ਉਸੇ ਸਮੇਂ ਹੀ ਇਸ ਚੀਜ਼ ਦਾ ਵਿਰੋਧ ਕੀਤਾ। ਇਸ ਗੱਲ ਤੋਂ ਦਿੱਲੀ ਦਰਬਾਰ ਜਾਂ ਇੰਡੀਅਨ ਸਟੇਟ ਮੁਨਕਰ ਹੁੰਦੀ ਹੈ ਕਿ ਨਵੰਬਰ 1984 ਚ ਜੋ ਹੋਇਆ ਇਹ ਜੈਨੋਸਾਈਡ ਨਹੀਂ ਸੀਗਾ। ਪਿਛਲੇ 40 ਸਾਲਾਂ ਦੇ ਦੌਰਾਨ ਉਹਨਾਂ ਨੇ ਇਹੀ ਗੱਲ ਸਾਰੀ ਦੁਨੀਆ ਦੇ ਸਾਹਮਣੇ ਰੱਖੀ ਹੈ। ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਜੂਨ 1984 ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲਾ ਹੋਇਆ ਤੇ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਉੱਪਰ ਹਮਲਾ ਹੋਇਆ। ਨਵੰਬਰ 1984 ਦੇ ਵਿੱਚ ਜੂਨ 1984 ਤੋਂ ਕਿਤੇ ਵੱਡੇ ਵਿਆਪਕ ਪੱਧਰ ਦੇ ਉੱਪਰ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲੇ ਹੋਏ। ਦਿੱਲੀ ਦੇ ਵਿੱਚ 1971 ਦੀ ਸੈਂਸਸ ਦੇ ਮੁਤਾਬਕ 20 ਤੋਂ 50 ਸਾਲ ਦੇ ਜਿਹੜੇ ਸਿੱਖ ਮਰਦ ਸੀਗੇ, ਨੌਜਵਾਨ ਮੁੰਡੇ, ਨੌਜਵਾਨ ਜਾਂ ਮਰਦਾਂ ਦੀ ਜਿਹੜੀ ਗਿਣਤੀ ਆ ਉਹ 1 ਲੱਖ ਦੇ ਕਰੀਬ ਸੀਗੀ ਤੇ ਇਹੀ ਵੱਡਾ ਉਹ ਗਰੁੱਪ ਰਿਹਾ ਜਿਹਨੂੰ ਇਸ ਨਵੰਬਰ 1984 ਦੀ ਨਸਲਕੁਸ਼ੀ ਦੇ ਦੌਰਾਨ ਮਾਰਿਆ ਗਿਆ। ਸੋ ਅੱਜ ਦੁਨੀਆ ਇਸ ਗੱਲ ਨੂੰ ਮਾਨਤਾ ਦੇ ਰਹੀ ਹੈ ਕਿ ਇਹ ਜੈਨੋਸਾਈਡ ਹੈ ਤੇ ਇੰਡੀਆ ਦੇ ਵੱਲੋਂ ਹਰ ਇੱਕ ਹੀਲਾ ਵਰਤ ਕੇ ਇਸ ਗੱਲ ਤੋਂ ਮੁਨਕਰ ਹੋਣ ਦਾ ਯਤਨ ਕੀਤਾ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਨੇ ਅੱਜ ਤੋਂ 40 ਸਾਲ ਪਹਿਲਾਂ ਆਪਣੀ ਪਛਾਣ ਦੀ ਕੀਮਤ ਆਪਣੀ ਜਾਨ ਦੇ ਨਾਲ ਅਦਾ ਕੀਤੀ, ਉਹਨਾਂ ਦੀ ਯਾਦ ਦੇ ਵਿੱਚ ਆਪਾਂ ਜੁੜੇ ਹਾਂ। ਉਹ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਕੋਈ ਵੱਡਾ ਘੱਲੂਘਾਰਾ ਵਾਪਰਦਾ ਆ ਜਾਂ ਕੋਈ ਅਜਿਹਾ ਮਹਾਂ ਘਟਨਾਕ੍ਰਮ ਵਾਪਰਦਾ ਜਿਸ ਤਰ੍ਹਾਂ ਕਿ 1984 ਦਾ ਤੀਜਾ ਘੱਲੂਘਾਰਾ ਸੀ, ਜੂਨ ਤੇ ਨਵੰਬਰ 1984 ਦਾ, ਉਹਦਾ ਜਿਹੜਾ ਅਸਰ ਆ ਉਹ ਉਸ ਪੀੜ੍ਹੀ ਤੱਕ ਸੀਮਤ ਨਹੀਂ ਰਹਿੰਦਾ ਜਿਸ ਪੀੜ੍ਹੀ ਦੇ ਨਾਲ ਉਹ ਵਾਪਰਿਆ ਹੁੰਦਾ। ਅੱਜ ਦਾ ਜਿਹੜਾ ਇਹ ਸਮਾਗਮ ਆ ਇਹ ਵੀ ਇਸ ਗੱਲ ਦੀ ਗਵਾਹੀ ਹੈ, ਕਿਉਂਕਿ ਸਾਡੀ ਸਿੱਖਾਂ ਦੀ ਇੱਕ ਪੀੜ੍ਹੀ ਉਹ ਸੀਗੀ ਜਿਹਦੇ ਨਾਲ 1984 ਵਾਪਰਿਆ। ਦੂਜੀ ਪੀੜ੍ਹੀ ਅਸੀਂ ਸੀਗੇ ਜਿਹੜੇ ਉਸ ਤੋਂ ਬਾਅਦ ਦੇ ਵਿੱਚ ਪਲੇ ਜਵਾਨ ਹੋਏ ਤੇ ਤੀਸਰੀ ਪੀੜ੍ਹੀ ਜਿਹੜੀ ਆ ਉਹ ਮੇਰੇ ਸਾਹਮਣੇ ਬੈਠੀ ਹੋਈ ਆ, ਤੁਸੀਂ ਸਾਰੇ ਜਿਨ੍ਹਾਂ ਨੇ ਇਹ ਸਮਾਗਮ ਰੱਖਿਆ ਆ। ਸੋ ਇਹ ਸਿਲਸਿਲਾ ਜਿਹੜਾ ਆ ਇਹ ਸਦੀਆਂ ਤੱਕ ਚੱਲਦਾ ਰਹਿਣਾ। ਜਿਸ ਧਰਤੀ ਦੇ ਉੱਪਰ ਆਪਾਂ ਇਕੱਠੇ ਹੋਏ ਆ ਇਹ ਵੀ ਆਪਾਂ ਨੂੰ ਇਹੀ ਦੱਸਦੀ ਆ। ਆਪਾਂ ਹਰ ਸਾਲ ਅੱਗੇ ਪੋਹ ਦਾ ਮਹੀਨਾ ਆਉਣਾ ਆ ਤੇ ਤੁਸੀਂ ਦੇਖੋ ਉਦੋਂ ਮਤਲਬ ਦੁਨੀਆ ਭਰ ਦੇ ਵਿੱਚੋਂ ਸਿੱਖ ਇਸ ਧਰਤੀ ਦੇ ਉੱਪਰ ਜੁੜਦੇ ਆ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ। ਉਹ ਵੀ ਇੱਕ ਇਸ ਤਰ੍ਹਾਂ ਦਾ ਵੱਡਾ ਮਹਾਂ ਘਟਨਾਕ੍ਰਮ ਸੀਗਾ ਜਿਹਨੂੰ ਅੱਜ ਸਦੀਆਂ ਬਾਅਦ ਵੀ ਅਸੀਂ ਯਾਦ ਕਰਦੇ ਹਾਂ। ਸੋ ਪਹਿਲੀ ਗੱਲ ਤਾਂ ਜਦੋਂ ਆਪਾਂ ਇਸ ਵਰਤਾਰੇ ਦੇ ਬਾਰੇ ਦੇ ਵਿੱਚ ਕਰਨੀ ਆ ਉਹ ਇਹੀ ਹੈ ਕਿ ਇਹ ਸਿਰਫ ਉਸ ਸਮੇਂ ਤੱਕ ਸੀਮਤ ਨਹੀਂ ਸੀਗੀ, ਇਹ ਹੁਣ ਆਉਂਦੇ ਸਮੇਂ ਤੱਕ ਸਿੱਖ ਯਾਦ ਦਾ ਇੱਕ ਅਟੁੱਟ ਹਿੱਸਾ ਬਣ ਗਈ ਹੈ। ਤੇ 40 ਸਾਲ ਦਾ ਵਕਫਾ ਜਿਹੜਾ ਆ ਇਸ ਘਟਨਾਕ੍ਰਮ ਤੇ ਸਾਡੇ ਦਰਮਿਆਨ ਉਹ ਸਾਨੂੰ ਇੱਕ ਇੰਨੀ ਥਾਂ ਦੇ ਰਿਹਾ ਆ। ਜਿਸ ਤਰ੍ਹਾਂ ਕੋਈ ਵੱਡੀ ਤਸਵੀਰ ਹੋਵੇ, ਤੁਸੀਂ ਉਹਦੇ ਬਹੁਤ ਜ਼ਿਆਦਾ ਨੇੜੇ ਚਲੇ ਜਾਓ ਤੇ ਸ਼ਾਇਦ ਤੁਸੀਂ ਉਹਨੂੰ ਚੰਗੀ ਤਰ੍ਹਾਂ ਨਹੀਂ ਦੇਖ ਸਕਦੇ, ਪਰ ਜੇ ਤੁਸੀਂ ਉਹ ਤੋਂ ਥੋੜ੍ਹੀ ਜਿਹੀ ਵਿੱਥ ਪਾਓ ਤਾਂ ਫਿਰ ਤੁਸੀਂ ਉਹਦੀ ਜਿਹੜੀ ਉਹਦੇ ਵਿਸਤਾਰ ਨੇ, ਉਹਦੀਆਂ ਜਿਹੜੀਆਂ ਬਰੀਕੀਆਂ ਆ ਉਹਨਾਂ ਨੂੰ ਦੇਖ ਸਕਦੇ। ਇਸੇ ਤਰ੍ਹਾਂ ਹੀ ਜਿਹੜੇ ਮਹਾਂ ਘਟਨਾਕ੍ਰਮ ਹੁੰਦੇ ਜਿਹੜੇ ਤਾਂ ਕਿਸੇ ਜੀ ਤੇ ਮਹਾਰਾਜ ਦੀ ਬਖਸ਼ਿਸ਼ ਹੋ ਜਾਵੇ ਉਹ ਹੀ ਲਹਿਦਾ ਗੱਲ ਹੈ ਕਿ ਆਮ ਸਮਾਜ ਨੇ ਜਦੋਂ ਵੀ ਦੇਖਣਾ ਆ ਉਹਨੂੰ ਇੱਕ ਸਮਾਂ ਚਾਹੀਦਾ ਹੁੰਦਾ। ਉਸ ਸਮੇਂ ਦੇ ਵਿੱਚੋਂ ਫਿਰ ਸੂਝ ਇੰਨੀ ਉੱਪਰ ਤੱਕ ਜਾਂਦੀ ਹੈ ਜਾਂ ਇੰਨੀ ਪ੍ਰਬਲ ਹੁੰਦੀ ਹੈ ਕਿ ਤੁਸੀਂ ਉਹਦੇ ਸਾਰੇ ਵਿਸਤਾਰਾਂ ਨੂੰ ਦੇਖਣ, ਸਮਝਣ, ਵਿਚਾਰਨ ਦੇ ਸਮਰੱਥ ਹੋ ਸਕਦੇ। ਸੋ ਇਹ 40 ਸਾਲ ਦਾ ਜਿਹੜਾ ਵਕਫਾ ਆ ਉਹਨੇ ਸਾਨੂੰ ਬਹੁਤ ਸਾਰੇ ਇਸ ਤਰ੍ਹਾਂ ਦੇ ਮੌਕੇ ਦਿੱਤੇ ਕਿ ਸਾਡੇ ਬੰਦੇ ਪਹਿਲਾਂ ਜੋ ਸਰਕਾਰ ਨੇ ਇੱਕ ਗੱਲ ਫੈਲਾਈ ਕਿ ਇਹ ਦੰਗੇ ਸੀਗੇ। ਸੋ ਅਸੀਂ ਜਿੰਨੀਆਂ ਸਿੱਖਾਂ ਦੀਆਂ ਲਿਖਤਾਂ ਦੇਖੀਆਂ ਪਹਿਲਾਂ ਉਹਦੇ ਵਿੱਚ ਦੰਗੇ ਲਫ਼ਜ਼ ਹੀ ਵਰਤਿਆ ਜਾਂਦਾ ਸੀਗਾ। ਹਾਲਾਂਕਿ ਕੁਝ ਜਿਹੜੀਆਂ ਰੂਹਾਂ ਸੀਗੀਆਂ ਜਿਨ੍ਹਾਂ ਦੇ ਉੱਪਰ ਮਹਾਰਾਜ ਦੀ ਬਖਸ਼ਿਸ਼ ਸੀਗੀ ਉਹਨਾਂ ਨੇ ਉਦੋਂ ਹੀ ਇਹਨੂੰ ਆਪ ਦੀ ਪਰੰਪਰਾ ਦੇ ਵਿੱਚੋਂ ਘੱਲੂਘਾਰਾ ਬਿਆਨਣਾ ਸ਼ੁਰੂ ਕਰ ਦਿੱਤਾ ਸੀਗਾ। ਮੈਂ 2 ਮਿਸਾਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ। ਇੱਕ ਤਾਂ ਹੈਗੀ ਅਫਜ਼ਲ ਅਹਿਸਨ ਰੰਧਾਵਾ ਉਹਨਾਂ ਦੀ ਕਵਿਤਾ ਆ ਨਵਾਂ ਘੱਲੂਘਾਰਾ, ਜੂਨ 1984 ਦੇ ਬਾਰੇ ਦੇ ਵਿੱਚ ਆ। 9 ਜੂਨ 1984 ਦੀ ਰਾਤ ਨੂੰ ਉਹਨਾਂ ਨੇ ਇਹ ਲਿਖੀ ਸੀਗੀ ਔਰ ਅਫਜ਼ਲ ਅਹਿਸਨ ਰੰਧਾਵਾ ਪੱਛਮੀ ਪੰਜਾਬ ਦੇ ਵਿੱਚ ਸੀ, ਧਰਮ ਦੇ ਪੱਖੋਂ ਮੁਸਲਮਾਨ ਸੀਗੇ
ਪਰ ਉਹਨੀ ਜੋ ਸਿੱਖਾਂ ਨੂੰ ਜਾਣਿਆ ਸੀਗਾ, ਇਤਿਹਾਸ ਨੂੰ ਜਾਣਿਆ ਸੀ, ਜਿਹੜਾ ਇੱਕ ਰਿਸ਼ਤਾ ਦਰਬਾਰ ਸਾਹਿਬ ਦੇ ਨਾਲ ਉਹਨਾਂ ਦਾ ਸੀਗਾ, ਉਹਦੇ ਵਿੱਚੋਂ ਉਹਨਾਂ ਨੇ ਇਹ ਬਿਆਨ ਕੀਤਾ ਕਿ ਇਹ ਇੱਕ ਨਵਾਂ ਘੱਲੂਘਾਰਾ ਵਾਪਰਿਆ। ਦੂਸਰੀ ਮਿਸਾਲ ਹੈਗੀ ਹੈ RSS ਦਾ ਇੱਕ ਵਿਚਾਰਵਾਨ ਸੀਗਾ ਆਈਡੀਓਲੋਗ ਨਾਨਾ ਦੇਸ਼ਮੁਖ। ਉਹਨੀ 8 ਨਵੰਬਰ 1984 ਨੂੰ ਇੱਕ ਪਰਚਾ ਲਿਖਿਆ ਜਿਹਦਾ ਅੰਗਰੇਜ਼ੀ ਤਰਜਮਾ ਅਸੀਂ ਸਿੱਖ ਸਿਆਸਤ ਦੇ ਉੱਪਰ ਸਾਂਝਾ ਕੀਤਾ ਹੋਇਆ, ਮੂਵਮੈਂਟਸ ਆਫ ਸੋਲ ਸਰਚਿੰਗ। ਸੋ 8 ਨਵੰਬਰ 1984 ਨੂੰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸੀਗਾ, ਜਦੋਂ ਅਜੇ ਇੰਡੀਆ ਭਰ ਦੇ ਵਿੱਚ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਹੋਈ, ਸਾਡੇ ਬੰਦਿਆਂ ਦੇ ਜ਼ਖਮਾਂ 'ਚੋਂ ਲਹੂ ਵੀ ਨਹੀਂ ਸੀ ਸੁੱਕਿਆ, ਉਦੋਂ ਉਹ ਇਹ ਗੱਲ ਲਿਖ ਰਿਹਾ ਤੇ ਉਹ ਇਸ ਗੱਲ ਦਾ ਇਤਰਾਜ਼ ਕਰਦਾ ਆ ਨਾਨਾ ਦੇਸ਼ਮੁਖ ਉਸ ਪਰਚੇ ਦੇ ਵਿੱਚ। ਉਹ ਕਹਿੰਦਾ ਕਿ ਸਿੱਖਾਂ ਨੇ ਜੂਨ 1984 ਦੀ ਜੋ ਕਾਰਵਾਈ ਸੀਗੀ ਸਰਕਾਰ ਵੱਲੋਂ ਕੀਤੀ ਗਈ, ਉਹਨੂੰ ਘੱਲੂਘਾਰੇ ਦਾ ਨਾਂ ਦੇ ਕੇ ਬਹੁਤ ਵੱਡੀ ਗਲਤੀ ਕੀਤੀ। ਵੀ ਇਹਨਾਂ ਨੇ ਇੰਦਰਾ ਗਾਂਧੀ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਸੋ ਕਹਿਣ ਦਾ ਭਾਵ ਕਿ ਜਦੋਂ ਸਿੱਖਾਂ ਨੇ ਆਪਣੇ ਪਰੰਪਰਾ ਦੇ ਅਨੁਸਾਰ ਇਹਨੂੰ ਘੱਲੂਘਾਰੇ ਦੇ ਵਜੋਂ ਬਿਆਨਣਾ ਸ਼ੁਰੂ ਕੀਤਾ, ਤਾਂ ਵਿਪਰ ਦੀ ਨੁਮਾਇੰਦਗੀ ਕਰਨ ਵਾਲਿਆਂ ਨੇ ਬਿਲਕੁਲ ਉਸੇ ਸਮੇਂ ਹੀ ਇਸ ਚੀਜ਼ ਦਾ ਵਿਰੋਧ ਕੀਤਾ। ਇਹ ਪਰਚਾ ਪ੍ਰਤੀਪਕਸ਼ ਦੇ ਵਿੱਚ ਛਪਿਆ ਬਾਅਦ ਦੇ ਵਿੱਚ, ਜਿਹਦੀ ਕਾਪੀ ਜਿਹੜੀ ਆ ਉਹ ਸਿੱਖ ਸਿਆਸਤ ਦੇ ਉੱਪਰ ਤੁਸੀਂ ਦੇਖ ਸਕਦੇ, ਹਿੰਦੀ ਦੇ ਵਿੱਚ ਇਹ ਸੀਗਾ। ਦੂਸਰੀ ਗੱਲ ਇਹ ਹੈ ਕਿ ਜੋ ਕੁਝ ਇਹ ਵਾਪਰਿਆ, ਕੀ ਇਹ ਨਸਲਕੁਸ਼ੀ ਸੀ? ਨਸਲਕੁਸ਼ੀ ਕੀ ਹੁੰਦੀ ਹੈ, ਉਹਦੇ ਪੱਖ ਕਿਹੜੇ ਹੁੰਦੇ ਨੇ, ਉਹਦੀ ਪਰਿਭਾਸ਼ਾ ਕੀ ਹੈ, ਇਹ ਬਹੁਤ ਵਿਸਤਾਰ ਦੇ ਵਿੱਚ ਵੀਰ ਜੀ ਹੋਣਾ ਨੇ ਦੱਸਿਆ। ਮੈਂ ਕੋਸ਼ਿਸ਼ ਕਰੂੰਗਾ ਕਿ ਉਹਨਾਂ ਗੱਲਾਂ ਨੂੰ ਤਾਂ ਦੁਹਰਾਇਆ ਜਾਏ, ਜਿੱਥੇ ਲੋੜ ਪਵੇ ਹਵਾਲਾ ਮਾਤਰ ਆਪਾਂ ਉਹਨਾਂ ਦੀ ਗੱਲ ਦੇ ਵਿੱਚੋਂ ਜ਼ਿਕਰ ਲੈ ਲਵਾਂਗੇ। ਸੋ ਇਸ ਗੱਲ ਤੋਂ ਦਿੱਲੀ ਦਰਬਾਰ ਜਾਂ ਇੰਡੀਅਨ ਸਟੇਟ ਮੁਨਕਰ ਹੁੰਦੀ ਹੈ ਕਿ ਨਵੰਬਰ 1984 'ਚ ਜੋ ਹੋਇਆ ਇਹ ਜੈਨੋਸਾਈਡ ਨਹੀਂ ਸੀਗਾ। ਪਿਛਲੇ 40 ਸਾਲਾਂ ਦੇ ਦੌਰਾਨ ਉਹਨਾਂ ਨੇ ਇਹੀ ਗੱਲ ਸਾਰੀ ਦੁਨੀਆ ਦੇ ਸਾਹਮਣੇ ਰੱਖੀ ਹੈ। ਉਹਦੇ ਵਾਸਤੇ ਉਹਨਾਂ ਨੇ ਇੱਕ ਬੜਾ ਵੱਡਾ ਪ੍ਰਵਚਨ ਸਿਰਜਿਆ, ਜਿਹਦੇ ਵਿੱਚ ਜਿਹਨੂੰ ਆਪਾਂ ਆਮ ਤੁਸੀਂ ਹਰ ਰੋਜ਼ ਪੜ੍ਹਦੇ ਆ, ਜਦੋਂ ਵੀ ਕੋਈ 84 ਬਾਰੇ ਖਬਰ ਲੱਗਦੀ ਅਖਬਾਰ ਦੇ ਵਿੱਚ, TV ਦੇ ਉੱਪਰ ਖਬਰ ਆਉਂਦੀ, ਆਪਾਂ ਸਾਰੇ ਹੀ ਉਸ ਨਰੇਟਿਵ ਨੂੰ ਸੁਣਦੇ ਆ। ਉਹ ਹੈਗਾ ਦਿੱਲੀ ਦੰਗਿਆਂ ਦਾ ਨਰੇਟਿਵ। ਹੁਣ ਦਿੱਲੀ ਦੰਗੇ ਕਹਿਣ ਦੇ ਨਾਲ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਕਿ ਨੰਬਰ 1 ਕਿ ਨਵੰਬਰ 1984 'ਚ ਜੋ ਹੋਇਆ ਦੈਟ ਵਾਜ਼ ਨਾਟ ਅ ਜੈਨੋਸਾਈਡ, ਉਹ ਨਸਲਕੁਸ਼ੀ ਨਹੀਂ ਸੀਗੀ, ਉਹ ਰਾਇਟ ਸੀਗੇ, ਉਹ ਦੰਗੇ ਸੀਗੇ। ਦੂਸਰਾ ਕਿ ਉਹ ਦਿੱਲੀ ਤੱਕ ਸੀਮਤ ਸੀ। ਪਰ ਆ ਇੱਕ ਛੋਟੀ ਜਿਹੀ ਕਿਤਾਬ ਹੈ, ਇਹਦਾ ਨਾਂ ਹੈਗਾ ਸਿਰਫ ਦਿੱਲੀ ਨਹੀਂ, ਨਵੰਬਰ 1984। ਸੋ ਇਹ ਛੋਟੀ ਜਿਹੀ ਕਿਤਾਬ ਦਿੱਲੀ ਦਰਬਾਰ ਦਾ ਉਹ ਬਹੁਤ ਵੱਡਾ ਨਰੇਟਿਵ ਹੈ ਜਿਹੜਾ ਉਹਨੂੰ ਭੰਨਦੀ ਹੈ, ਕਿਉਂਕਿ ਇਹਦੇ ਵਿੱਚ ਇੰਡੀਆ ਦੇ ਕੁੱਲ 21 ਸੂਬੇ ਬਣਦੇ ਨੇ ਜਿੱਥੇ ਨਵੰਬਰ 1984 ਦੇ ਦੌਰਾਨ ਨਸਲਕੁਸ਼ੀ ਦੀ ਹਿੰਸਾ ਹੋਈ, ਔਰ ਤਕਰੀਬਨ 350 ਸ਼ਹਿਰ ਕਸਬੇ ਵੱਡੇ ਥਾਂ ਜਿਹੜੇ ਆ ਉਹਦਾ ਇਹਦੇ ਵਿੱਚ ਜ਼ਿਕਰ ਹੈਗਾ। ਇਕੱਲੇ ਉੱਤਰ ਪ੍ਰਦੇਸ਼ ਦੇ ਹੀ ਲਗਭਗ 90-95 ਦੇ ਕਰੀਬ ਥਾਵਾਂ ਦੀ ਸ਼ਨਾਖਤ ਇਹਦੇ ਵਿੱਚ ਹੈਗੀ ਹੈ ਜਿੱਥੇ ਹਮਲਾ ਹੋਇਆ। ਆਪਣੇ ਵਿੱਚੋਂ ਬਹੁਤ ਘੱਟ ਜਾਣਦੇ ਹੋਣਗੇ ਕਿ ਹਿਮਾਚਲ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਪਰ ਸਿੱਖਾਂ ਦੇ ਉੱਪਰ ਹਮਲੇ ਹੋਏ ਉਸ ਸਮੇਂ ਦੇ ਦੌਰਾਨ। ਇਹਦੇ ਵਿੱਚ ਦਿੱਲੀ ਦਾ ਜ਼ਿਕਰ ਹਾਲੀ ਨਹੀਂ ਹੈਗਾ, ਕਿਉਂਕਿ ਜਿਹੜਾ ਕਾਰਜ ਕਰ ਰਹੇ ਗੁਰਜੰਟ ਸਿੰਘ ਹੋਣੀ, ਉਹਦੇ ਵਿੱਚੋਂ ਦਿੱਲੀ ਦੇ ਵੇਰਵੇ ਅਜੇ ਇਕੱਤਰ ਕਰਨੇ ਬਾਕੀ ਨੇ, ਪਰ ਇਹਦੇ ਵਿੱਚ ਉਹ ਬਾਕੀ ਸਾਰੇ ਵੇਰਵੇ ਜਿਹੜੇ ਆ ਉਹ ਦਰਜ ਹੈ। ਦੂਸਰੀ ਗੱਲ ਜਿਹੜੀ ਹੈ, ਇੱਕ ਰਿਪੋਰਟ ਆ, ਤੁਹਾਡੇ ਵਿੱਚੋਂ ਬਹੁਤੇ ਦੇਖਣਗੇ, ਇਹ ਮਿਲ ਜਾਂਦੀ ਹੈ ਉਹਦੇ ਉੱਪਰ ਇੰਟਰਨੈਟ ਤੇ, ਹੂ ਆਰ ਦਾ ਗਿਲਟੀ। ਇਹ ਉਹ ਪਹਿਲੀ ਰਿਪੋਰਟ ਸੀਗੀ ਜਿਹੜੀ ਨਵੰਬਰ 1984 ਦੇ ਕਤਲੇਆਮ ਦੇ ਬਾਰੇ ਦੇ ਵਿੱਚ ਛਪੀ। ਸਿੱਖਾਂ ਦੇ ਵੱਲੋਂ ਨਹੀਂ ਕੀਤੀ ਗਈ। ਦੋ ਸੰਸਥਾਵਾਂ ਸੀਗੀਆਂ ਇੰਡੀਆ ਦੀਆਂ, ਤੁਹਾਡੇ ਚੋਂ ਜੇਕਰ ਕੋਈ ਕਾਨੂੰਨ ਦੀ ਪੜ੍ਹਾਈ ਕਰ ਰਹੇ ਹੋਣਗੇ ਤੇ ਉਹਦੇ ਵਿੱਚ ਇਹਨਾਂ ਦੋਵਾਂ ਸੰਸਥਾਵਾਂ ਦਾ ਜਦੋਂ ਤੁਸੀਂ ਪਬਲਿਕ ਇੰਟਰਸਟ ਲਿਟੀਗੇਸ਼ਨ ਪੜ੍ਹਦੇ ਆ, ਉਹਦੇ ਵਿੱਚ ਬਹੁਤ ਜ਼ਿਆਦਾ ਜ਼ਿਕਰ ਆਉਂਦਾ ਆ। ਪੀਪਲਜ਼ ਯੂਨੀਅਨ ਫਾਰ ਡੈਮੋਕ੍ਰੈਟਿਕ ਰਾਈਟਸ ਤੇ ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼, ਜਿਹੜੇ ਤੁਹਾਡੇ ਚੋਂ ਜੇ ਕੋਈ LLB ਕਰਦੇ ਹੋਏ ਤਾਂ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ, ਪਹਿਲੇ ਸਾਲ ਦੇ ਵਿੱਚ ਹੀ ਇਹਨਾਂ ਦਾ ਜ਼ਿਕਰ ਆ ਜਾਂਦਾ ਆ। ਸੋ ਇਹ ਜਿਹੜੀ ਰਿਪੋਰਟ ਆ ਉਹਦਾ ਪਹਿਲਾ ਪੈਰਾ ਕੀ ਕਹਿੰਦਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਆਪਾਂ ਇਹ ਦੇਖਣਾ ਚਾਹ ਰਹੇ ਹਾਂ ਕਿ ਕੀ ਇਹ ਨਸਲਕੁਸ਼ੀ ਸੀ ਜਾਂ ਨਹੀਂ ਸੀ। ਸੋ ਦਿੱਲੀ ਦਰਬਾਰ ਨੇ ਕਿਹਾ ਕਿ ਦਿੱਲੀ ਤੱਕ ਸੀਮਤ ਸੀ, ਉਹ ਆਪਾਂ ਦੇਖ ਲਿਆ ਕਿ ਦਿੱਲੀ ਤੱਕ ਸੀਮਤ ਨਹੀਂ ਸੀ। ਦੂਜਾ ਉਹਨਾਂ ਨੇ ਕਿਹਾ ਕਿ ਦੰਗੇ ਸੀਗੇ, ਕੀ ਦੰਗੇ ਸੀਗੇ ਜਾਂ ਨਹੀਂ। ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਦਰਜ ਕੀਤਾ ਕਿ ਇਹਨਾਂ ਦੋਵਾਂ ਸੰਸਥਾਵਾਂ ਦੇ ਮੈਂਬਰ 1 ਨਵੰਬਰ ਤੋਂ ਲੈ ਕੇ 10 ਨਵੰਬਰ ਤੱਕ
ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜੋ ਕੁਝ ਉਹਨਾਂ ਨੇ ਦੇਖਿਆ ਉਹਦੇ ਤੋਂ ਉਹਨਾਂ ਨੂੰ ਕੀ ਪਤਾ ਲੱਗਾ। ਉਹ ਕਹਿੰਦੇ ਜੀ The attacks on members of the Sikh community in Delhi and its suburbs during the period, ਕਿਹੜਾ period 1 ਤੋਂ 10 ਨਵੰਬਰ, far from being a spontaneous expression of madness and of popular grief and anger at Mrs. Gandhi's assassination as made out to be by the authorities, ਜਿਨ੍ਹਾਂ ਦਾ ਜ਼ਿਕਰ ਪਹਿਲਾਂ ਹੋਇਆ, were the outcome of a well-organized plan marked by acts of both politicians of the Congress I at the top and by authorities in the administration. So ਇਸ ਚੀਜ਼ ਦਾ ਕਹਿੰਦੇ ਪ੍ਰਗਟਾਵਾ ਆ deliberate commission and omissions by important politicians of Congress and people in the administration. ਸੋ ਕਹਿਣ ਦਾ ਭਾਵ ਇਹ ਕਿ ਸਰਕਾਰ ਨੇ ਇਹ ਬਣਾਇਆ ਕਿ ਲੋਕ ਪਾਗਲ ਹੋ ਗਏ ਸੀਗੇ, ਮੈਡਨੈਸ ਦਾ ਪ੍ਰਗਟਾਵਾ ਸੀਗਾ, ਤੇ ਲੋਕਾਂ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਇੰਦਰਾ ਗਾਂਧੀ ਦੇ ਕਤਲ ਦੇ ਉੱਤੇ, ਇਸ ਕਰਕੇ ਉਹਨਾਂ ਨੇ ਅਚਾਨਕ ਇਹ ਸਾਰਾ ਕੁਝ ਕਰ ਦਿੱਤਾ। ਉਹ ਕਹਿੰਦੇ ਨਹੀਂ ਸੀਗਾ, ਇਸ ਤਰ੍ਹਾਂ ਨਹੀਂ ਸੀਗਾ ਜਿਸ ਤਰ੍ਹਾਂ ਸਰਕਾਰ ਨੇ ਬਣਾਉਣ ਦੀ ਕੋਸ਼ਿਸ਼ ਕੀਤੀ। ਕੀ ਸੀਗਾ? ਡੈਲੀਬਰੇਟ ਕਮਿਸ਼ਨ ਐਂਡ ਅਮਿਸ਼ਨ, ਕੁਛ ਕੰਮ ਮਿੱਥ ਕੇ ਕੀਤੇ ਗਏ ਤੇ ਕੁਛ ਕੰਮ ਮਿੱਥ ਕੇ ਨਹੀਂ ਕੀਤੇ ਗਏ। ਲੋਕਾਂ ਦਾ ਕਤਲੇਆਮ ਮਿੱਥ ਕੇ ਕੀਤਾ ਗਿਆ ਤੇ ਜਿਹੜੇ ਕਤਲੇਆਮ ਕਰ ਰਹੇ ਸੀਗੇ ਉਹਨਾਂ ਨੂੰ ਮਿੱਥ ਕੇ ਨਹੀਂ ਰੋਕਿਆ ਗਿਆ। ਕਿਹਨਾਂ ਦੇ ਵੱਲੋਂ? ਇੱਕ ਤਾਂ ਸਿਆਸਤਦਾਨਾਂ ਦੇ ਵੱਲੋਂ ਤੇ ਦੂਸਰਾ ਬਿਊਰੋਕ੍ਰੇਸੀ ਜਾਂ ਅਥਾਰਟੀਜ਼ ਦੇ ਵੱਲੋਂ। ਸੋ ਕਿਸੇ ਵੀ ਨਸਲਕੁਸ਼ੀ ਦੇ ਵਿੱਚ ਦੋ ਚੀਜ਼ਾਂ ਜਿਹੜੀਆਂ ਨੇ, ਕਿਸੇ ਵੀ ਜੁਰਮ ਦੇ ਵਿੱਚ, ਇੱਕ ਕਾਨੂੰਨ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਇਹ ਗੱਲ ਦੱਸ ਸਕਦਾ ਕਿ ਕਿਸੇ ਵੀ ਜੁਰਮ ਦੇ ਵਾਸਤੇ ਦੋ ਚੀਜ਼ਾਂ ਜ਼ਰੂਰੀ ਚਾਹੀਦੀਆਂ ਨੇ, ਇੱਕ ਕੁਛ ਨਾ ਕੁਛ ਕੰਮ ਜਾਂ ਕਾਰਜ, ਤੇ ਦੂਜਾ ਇੱਕ ਖਾਸ ਤਰ੍ਹਾਂ ਦੀ ਮਾਨਸਿਕ ਸਥਿਤੀ। ਇੱਕ ਨੂੰ ਕਹਿੰਦੇ ਆ ਐਕਟਸ ਰੀਅਸ, ਦੂਸਰੇ ਨੂੰ ਕਹਿੰਦੇ ਮੈਨਸ ਰੀਆ। ਇੱਕ ਫਿਜ਼ੀਕਲ ਐਲੀਮੈਂਟ ਹੈ, ਤੁਸੀਂ ਕੁਛ ਕੰਮ ਕਰਦੇ ਹੋ, ਦੂਜੀ ਇੱਕ ਮਨੋ ਅਵਸਥਾ ਆ ਕਿ ਇਸ ਮਨੋਰਥ ਦੇ ਨਾਲ ਜਾਂ ਕਿਸ ਮਨੋ ਦਿਸ਼ਾ ਦੇ ਵਿੱਚੋਂ ਤੁਸੀਂ ਕਰਦੇ ਹੋ। ਹੁਣ ਜਿਸ ਤਰ੍ਹਾਂ ਮਿਸਾਲ ਦੇ ਵਜੋਂ ਚੋਰੀ ਹੈ, ਜੇ ਤਾਂ ਇੱਕ ਪੈਨ ਪਿਆ ਇੱਥੇ, ਕੋਈ ਇਹਨੂੰ ਚੋਰੀ ਕਰਨ ਦੀ ਮਨਸ਼ਾ ਦੇ ਨਾਲ, ਮੇਰਾ ਇਹ ਪੈਨ ਆ, ਕੋਈ ਆਇਆ ਉਹਨੇ ਇਹਨੂੰ ਆਪਣਾ ਬਣਾਉਣ ਦੇ ਵਾਸਤੇ ਇਹ ਪੈਨ ਚੱਕ ਲਿਆ, ਚੋਰੀ ਪੂਰੀ ਹੋ ਗਈ। ਪਰ ਕਿਸੇ ਨੇ ਵੈਸੇ ਹੀ ਦੇਖਣ ਲਈ ਚੱਕ ਲਿਆ, ਹੁਣ ਪੈਨ ਤਾਂ ਚੱਕਿਆ ਗਿਆ ਪਰ ਉਹਨੇ ਬੇਈਮਾਨੀ ਦੇ ਨਾਲ ਜਾਂ ਆਪਣਾ ਬਣਾਉਣ ਦੇ ਲਈ ਨਹੀਂ ਚੱਕਿਆ, ਇਸ ਕਰਕੇ ਇਹ ਚੋਰੀ ਨਹੀਂ ਹੈ। ਸੋ ਦੋ ਚੀਜ਼ਾਂ ਚਾਹੀਦੀਆਂ ਨੇ, ਇੱਕ ਤਾਂ ਫਿਜ਼ੀਕਲ ਐਕਟ ਚਾਹੀਦਾ ਜਿਹੜਾ ਕਿ ਕਤਲੇਆਮ ਦੇ ਰੂਪ ਦੇ ਵਿੱਚ ਵਾਪਰਿਆ। ਸੋ ਵੱਡੀ ਗੱਲ ਇਹ ਸੀਗੀ ਕਿ ਕੀ ਜੈਨੋਸਾਈਡ ਦਾ ਮੈਂਟਲ ਐਲੀਮੈਂਟ ਮੌਜੂਦ ਹੈਗਾ ਆ ਜਾਂ ਨਹੀਂ ਹੈਗਾ। ਸੋ ਉਹਦੇ ਬਾਰੇ ਦੇ ਵਿੱਚ ਅਗਲੀ ਲਾਈਨ ਦੇ ਵਿੱਚ ਹੀ ਰਿਪੋਰਟ ਕੀ ਕਹਿੰਦੀ ਹੈ, ਬਿਲਕੁਲ ਰਿਪੋਰਟ ਦਾ ਪਹਿਲਾ ਪੈਰਾ ਆ, ਕਹਿੰਦੇ although there was a popular grief and anger, but what happened was the handiwork of a determined group which was inspired by a different sentiment altogether. ਉਹ ਕਹਿੰਦੇ ਠੀਕ ਆ, ਲੋਕਾਂ ਨੂੰ ਇਸ ਗੱਲ ਦੀ ਤੋਂ ਲੋਕ ਖਫਾ ਸੀਗੇ ਕਿ ਇੰਦਰਾ ਗਾਂਧੀ ਦਾ ਕਤਲ ਹੋਇਆ, ਪਰ ਜੋ ਕੁਝ ਹੋਇਆ ਆ ਉਹ ਇੱਕ ਬਿਲਕੁਲ ਹੀ ਵੱਖਰੀ ਮਾਨਸਿਕ ਸਥਿਤੀ ਦਾ, ਇੱਕ ਡਿਫਰੈਂਟ ਸੈਂਟੀਮੈਂਟ ਦਾ ਨਤੀਜਾ ਸੀਗਾ। ਸੋ ਇਹ ਡਿਫਰੈਂਟ ਸੈਂਟੀਮੈਂਟ ਜਿਹੜਾ ਆ ਇਹ ਅਸਲ ਦੇ ਵਿੱਚ ਜੈਨੋਸਾਈਡ ਦੀ ਇੰਪਲਸ ਹੈ ਜਾਂ ਉਹ ਮਨੋਸਥਿਤੀ ਹੈ ਜਿਹਦੇ ਵਿੱਚੋਂ ਇਹ ਨਤੀਜਾ ਨਿਕਲਿਆ ਕਿ ਸਿੱਖਾਂ ਦਾ ਘਾਣ ਬੱਚਾ ਜਿਹੜਾ ਆ ਉਹ ਪੀੜਨਾ। ਅਗਲੇ ਪੈਰੇ ਦੇ ਵਿੱਚ ਕੁਝ ਗੱਲਾਂ ਨੇ ਜਿਨ੍ਹਾਂ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਅਸੀਂ ਚਾਰ ਧਿਰਾਂ ਦੇ ਨਾਲ ਗੱਲਬਾਤ ਕੀਤੀ ਤੇ ਜੋ ਕੁਝ ਸਾਹਮਣੇ ਦੇਖਿਆ, ਇੱਕ ਤਾਂ ਜੋ ਸਾਹਮਣੇ ਦੇਖਿਆ, ਉਸ ਤੋਂ ਇਲਾਵਾ ਜਿਨ੍ਹਾਂ ਨਾਲ ਵਾਪਰਿਆ ਉਹਨਾਂ ਦੇ ਨਾਲ ਗੱਲਬਾਤ ਕੀਤੀ, ਪੁਲਿਸ ਅਫਸਰਾਂ ਦੇ ਨਾਲ ਗੱਲਬਾਤ ਕੀਤੀ, ਗੁਆਂਢੀਆਂ ਦੇ ਨਾਲ ਗੱਲਬਾਤ ਕੀਤੀ, ਸਿਆਸਤਦਾਨਾਂ ਦੇ ਨਾਲ ਗੱਲਬਾਤ ਕੀਤੀ। ਉਹ ਕਹਿੰਦੇ ਕਿ ਸਾਰੇ ਦੇ ਵਿੱਚੋਂ ਦੋ ਗੱਲਾਂ ਸਾਹਮਣੇ ਆਈਆਂ। ਪਹਿਲੀ ਗੱਲ ਕੀ ਸਾਹਮਣੇ ਆਈ ਕਿ ਜਿੱਥੇ ਵੀ ਸਿੱਖਾਂ ਦਾ ਕਤਲੇਆਮ ਹੋਇਆ, ਇਹ ਉਹ ਦਿੱਲੀ ਦੀ ਗੱਲ ਕਰ ਰਹੇ ਆ, ਕਿ ਜਿੱਥੇ ਵੀ ਸਿੱਖਾਂ ਦਾ ਕਤਲੇਆਮ ਹੋਇਆ, ਚਾਹੇ ਉਹ ਮੁਨਰਿਕਾ ਦੇ ਵਿੱਚ ਹੋਇਆ ਹੋਵੇ, ਸਾਊਥ ਦਿੱਲੀ ਦੇ ਵਿੱਚ ਹੋਇਆ ਹੋਵੇ, ਵੈਸਟ ਦਿੱਲੀ ਦੇ ਵਿੱਚ ਹੋਇਆ ਹੋਵੇ, ਜਿਹੜੀ ਵੀ ਥਾਂ ਦੇ ਉੱਪਰ ਸਿੱਖਾਂ ਦਾ ਕਤਲੇਆਮ ਹੋਇਆ, ਉਹਦਾ ਸਾਰੇ ਕਾਸੇ ਦਾ ਜਿਹੜਾ ਤਰੀਕਾਕਾਰ ਸੀਗਾ ਉਹ ਇੱਕੋ ਹੀ ਸੀਗਾ, ਕਾਮਨ ਪੈਟਰਨ ਸੀਗਾ। ਹਰ ਥਾਂ ਦੇ ਉੱਪਰ ਇੱਕੋ ਤਰੀਕੇ ਦੇ ਨਾਲ ਬੰਦਿਆਂ ਨੂੰ ਕਤਲ ਕੀਤਾ ਗਿਆ। ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਉਹ ਇਹ ਕਹੀ
ਕਿ ਯੂਨੀਫਾਰਮਿਟੀ ਆਫ ਸੀਕੁਐਂਸ ਆਫ ਇਵੈਂਟਸ, ਕਿ ਜਿਹੜਾ ਘਟਨਾਵਾਂ ਦੇ ਵਾਪਰਨ ਦਾ ਜੋ ਅਮਲ ਸੀਗਾ ਉਹ ਸਾਰੀਆਂ ਥਾਵਾਂ ਦੇ ਉੱਪਰ ਇੱਕੋ ਤਰ੍ਹਾਂ ਦਾ ਹੀ ਸੀਗਾ। ਕਿ ਜਿਹੜੀ ਘਟਨਾਵਾਂ ਵਾਪਰਨ ਦੀ ਤਰਤੀਬ ਸੀਗੀ ਵੀ ਕਿਸ ਤਰੀਕੇ ਦੇ ਨਾਲ ਪਹਿਲਾਂ ਅਫਵਾਹਾਂ ਫੈਲਾਈਆਂ ਗਈਆਂ, ਅਫਵਾਹਾਂ ਫੈਲਾਉਣ ਤੋਂ ਬਾਅਦ ਬੰਦਿਆਂ ਨੂੰ ਇਕੱਠੇ ਕੀਤਾ ਗਿਆ, ਇਕੱਠੇ ਕਰਨ ਤੋਂ ਬਾਅਦ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦੇ ਉੱਪਰ, ਉਹਨਾਂ ਦੇ ਘਰਾਂ ਦੇ ਉੱਪਰ ਹਮਲੇ ਕੀਤੇ ਗਏ ਤੇ ਸਿੱਖਾਂ ਨੂੰ ਕਤਲ ਕੀਤਾ ਗਿਆ, ਲੁੱਟਮਾਰ ਕੀਤੀ ਗਈ, ਕਤਲੋਗਾਰਤ ਕੀਤੀ ਗਈ। ਇਹ ਸਾਰੀਆਂ ਥਾਵਾਂ ਦੇ ਉੱਪਰ ਇਹੀ ਤਰੀਕਾਕਾਰ ਰਿਹਾ। ਸੋ ਜਦੋਂ ਪਿਛਲੇ ਸਮੇਂ ਦੇ ਦੌਰਾਨ ਇੰਡੀਆ ਦੇ ਵਿੱਚ ਇਸ ਸਾਰੀ ਨਸਲਕੁਸ਼ੀ ਦਾ ਖੁਰਾ ਖੋਜ ਲੱਭਣ ਦਾ ਕਾਰਜ ਚੱਲਿਆ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜੀ ਗੱਲ ਇਹ ਉਹ ਦਿੱਲੀ ਦੇ ਬਾਰੇ ਦੇ ਵਿੱਚ ਕਹਿ ਰਹੇ ਆ, ਇਹੀ ਦੋਵੇਂ ਚੀਜ਼ਾਂ ਸਾਰੇ ਇੰਡੀਆ ਦੇ ਵਿੱਚ ਹੀ ਸੇਮ ਨੇ। ਜਿਹੜਾ ਪੈਟਰਨ ਸੀਗਾ ਉਹ ਸਾਰੇ ਇੰਡੀਆ ਦੇ ਵਿੱਚ ਕਾਮਨ ਪੈਟਰਨ ਸੀਗਾ, ਤੇ ਦੂਸਰੀ ਗੱਲ ਜਿਹੜੀ ਘਟਨਾਵਾਂ ਦੀ ਤਰਤੀਬ ਸੀਗੀ ਉਹ ਸਾਰੇ ਇੰਡੀਆ ਦੇ ਵਿੱਚ ਹੀ ਬਿਲਕੁਲ ਉਸੇ ਤਰੀਕੇ ਦੇ ਨਾਲ ਸੀਗੀ। ਸੋ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਹੋਇਆ ਕਿ ਸਰਕਾਰੀ ਗੱਡੀਆਂ ਦੇ ਵਿੱਚ ਕਤਲ ਕਰਨ ਵਾਲੇ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਢੋਇਆ ਗਿਆ। ਦਿੱਲੀ ਦਾ ਜ਼ਿਕਰ ਜਿਹੜਾ ਆ ਉਹ ਇਸ ਰਿਪੋਰਟ ਦੇ ਵਿੱਚ ਕੀਤਾ ਹੋਇਆ ਕਿ ਜਿੱਥੇ ਬੰਦਿਆਂ ਨੂੰ ਢੋਇਆ ਗਿਆ। ਇਸ ਤੋਂ ਇਲਾਵਾ ਤੁਸੀਂ ਦੇਖੋ, ਦਿੱਲੀ ਤੋਂ ਇਲਾਵਾ ਬੰਗਾਲ ਦੇ ਵਿੱਚ ਅੰਡਾਲ ਨਾਂ ਦੀ ਜਗ੍ਹਾ ਆ, ਹੋਨ ਚਿੱਲੜ, ਰਿਵਾੜੀ ਹਰਿਆਣਾ, ਜਮਾਲਪੁਰ ਗਵਾਲੀਅਰ ਮੱਧ ਪ੍ਰਦੇਸ਼, ਕੋਠਾ ਸਾਹਿਬ ਹਿਮਾਚਲਪੁਰ, ਜਿੱਥੇ ਸੁਜਾਨਪੁਰ ਤੋਂ ਬੰਦੇ ਲਿਆਂਦੇ ਸੀਗੇ। ਇਸੇ ਤਰ੍ਹਾਂ ਹੀ ਅਸਾਮ ਦੇ ਵਿੱਚ ਗੁਹਾਟੀ ਤੋਂ ਬੰਦੇ ਢੋ ਕੇ ਉੱਥੇ ਵੀ ਮਤਲਬ ਬਾਹਰੋਂ ਬੰਦੇ ਲਿਆ ਕੇ ਕਤਲ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਸਿੱਖਾਂ ਨੂੰ ਕੀਤੀਆਂ ਗਈਆਂ। ਸੋ ਇਹਨਾਂ ਸਾਰੀਆਂ ਥਾਵਾਂ ਦੇ ਉੱਪਰ ਹੀ ਇਹ ਸਾਂਝੀ ਗੱਲ ਰਹੀ ਕਿ ਜਿਹੜੇ ਹਮਲਾਵਰ ਸੀਗੇ ਉਹ ਦੂਸਰੀਆਂ ਥਾਵਾਂ ਤੋਂ ਲਿਆਂਦੇ ਗਏ। ਸੋ ਇਹ ਸਾਰਾ ਕੁਝ ਹੀ ਇਹ ਗੱਲ ਦਰਸਾਉਂਦਾ ਹੈ। ਇਸੇ ਤਰ੍ਹਾਂ ਹੀ ਜਿਹੜੀ ਘਟਨਾਵਾਂ ਦੀ ਤਰਤੀਬ ਹੈ, ਆਪਾਂ ਇਹ ਸੋਚਦੇ ਹਾਂ ਕਿ ਸ਼ਾਇਦ ਜੂਨ 1984 ਦੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲਾ ਹੋਇਆ ਤੇ ਨਵੰਬਰ 1984 ਦੇ ਵਿੱਚ ਸਿੱਖਾਂ ਦੇ ਉੱਪਰ ਹਮਲਾ ਹੋਇਆ। ਨਵੰਬਰ 1984 ਦੇ ਵਿੱਚ ਜੂਨ 1984 ਤੋਂ ਕਿਤੇ ਵੱਡੇ ਵਿਆਪਕ ਪੱਧਰ ਦੇ ਉੱਪਰ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲੇ ਹੋਏ। ਬਹੁਤੀਆਂ ਥਾਵਾਂ ਦੇ ਉੱਪਰ ਘਟਨਾਵਾਂ ਦੀ ਤਰਤੀਬ ਇਸ ਤਰ੍ਹਾਂ ਰਹੀ ਕਿ ਸਭ ਤੋਂ ਪਹਿਲਾ ਹਮਲਾ ਹੀ ਗੁਰਦੁਆਰਾ ਸਾਹਿਬ ਦੇ ਉੱਪਰ ਕੀਤਾ ਗਿਆ। ਸੋ ਇਹ ਸਾਰਾ ਕੁਝ ਇਹ ਗੱਲ ਦਰਸਾਉਂਦਾ ਆ ਕਿ ਇੱਕ ਬੜੇ ਵਿਆਪਕ ਘੇਰੇ ਦੇ ਵਿੱਚ ਇਹ ਸਾਰੀ ਗੱਲ ਵਾਪਰੀ ਸੀਗੀ, ਔਰ ਇਹਦੇ ਪਿੱਛੇ ਕੰਮ ਕਰਦੀ ਜਿਹੜੀ ਮਨਸ਼ਾ ਆ ਉਹ ਬਿਲਕੁਲ ਇਹੀ ਸੀਗੀ। ਜਿਸ ਤਰ੍ਹਾਂ ਇਸ ਤੋਂ ਹੀ ਅਗਲਾ ਪੈਰਾ, ਇਸ ਰਿਪੋਰਟ ਦਾ ਤੀਸਰਾ ਪੈਰਾ ਜਿਹੜਾ ਆ, ਉਹਦੇ ਵਿੱਚ ਉਹ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ 1971 ਦੀ ਸੈਂਸਸ ਦੇ ਮੁਤਾਬਕ 20 ਤੋਂ 50 ਸਾਲ ਦੇ ਜਿਹੜੇ ਸਿੱਖ ਮਰਦ ਸੀਗੇ, ਨੌਜਵਾਨ ਮੁੰਡੇ, ਨੌਜਵਾਨ ਜਾਂ ਮਰਦਾਂ ਦੀ ਜਿਹੜੀ ਗਿਣਤੀ ਆ ਉਹ 1 ਲੱਖ ਦੇ ਕਰੀਬ ਸੀਗੀ। ਤੇ ਇਹੀ ਵੱਡਾ ਉਹ ਗਰੁੱਪ ਰਿਹਾ ਜਿਹਨੂੰ ਇਸ ਨਵੰਬਰ 1984 ਦੀ ਨਸਲਕੁਸ਼ੀ ਦੇ ਦੌਰਾਨ ਮਾਰਿਆ ਗਿਆ। ਕਿ ਮਾਰਨ ਦੇ ਵਾਸਤੇ ਤੁਸੀਂ ਕਿਹੜੇ ਹਿੱਸਿਆਂ ਦੀ ਚੋਣ ਕੀਤੀ, ਜਿਹੜੇ 20 ਤੋਂ 50 ਸਾਲ ਤੱਕ ਦੇ ਸਿੱਖ ਮਰਦ ਸੀਗੇ। ਇਹ ਤੀਸਰਾ ਪੈਰਾ ਹੂ ਆਰ ਗਿਲਟੀ ਰਿਪੋਰਟ ਦਾ ਆ। ਸੋ ਇਹ ਸਾਰੀਆਂ ਗੱਲਾਂ ਜਿੰਨੀਆਂ ਇਹਨਾਂ ਨੇ ਦੱਸੀਆਂ ਨੇ ਇਸ ਰਿਪੋਰਟ ਦੇ ਵਿੱਚ ਦਿੱਲੀ ਦੇ ਤਜਰਬੇ ਦੇ ਆਧਾਰ ਤੇ, ਇਹ ਸਾਰੀਆਂ ਗੱਲਾਂ ਇਨ ਬਿਨ ਸਾਰੇ ਇੰਡੀਆ ਦੇ ਵਿੱਚ ਲਾਗੂ ਹੁੰਦੀਆਂ। ਕਿਉਂਕਿ ਇੰਡੀਆ ਦੇ ਵਿੱਚ ਜਾ ਕੇ ਜਦੋਂ ਦੇਖਿਆ ਗਿਆ ਤਾਂ ਬਹੁਤੀਆਂ ਥਾਵਾਂ ਦੇ ਉੱਪਰ ਜਿੱਥੇ ਮਾਰਿਆ ਗਿਆ ਉਹ ਇਸੇ ਤਰੀਕੇ ਦੇ ਨਾਲ ਹੀ ਮਾਰਿਆ ਗਿਆ। ਹਾਲਾਂਕਿ ਮੰਗੋਲਪੁਰੀ ਦਿੱਲੀ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਜਿੱਥੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਸੋ ਜਿੱਥੇ ਬਿਲਕੁਲ ਬੱਚਿਆਂ ਨੂੰ ਜਾਂ ਮਾਸੂਮ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਉਹਦੇ ਤੋਂ ਇਹ ਗੱਲ ਸਾਹਮਣੇ ਆਉਂਦੀ ਕਿ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ ਕਿ ਇੱਕ ਘਾਣ ਬੱਚਾ ਪੀੜਨ ਦੀ ਮਨਸ਼ਾ, ਕਿ ਮੁਕੰਮਲ ਸਫਾਇਆ ਕਰਨ ਦੀ। ਤੇ ਜੈਨੋਸਾਈਡ ਦੀ ਜਦੋਂ ਆਪਾਂ ਡੈਫੀਨੇਸ਼ਨ ਪੜ੍ਹਦੇ ਹਾਂ, ਜਿਹਦਾ ਜ਼ਿਕਰ ਪਹਿਲਾਂ ਹੋਇਆ, ਉਹਦੇ ਵਿੱਚ ਇੱਕ ਸ਼ਬਦ ਆਉਂਦਾ ਆ ਕਿ ਕਿਸੇ ਵੀ ਸਮੂਹ ਨੂੰ ਖਤਮ ਕਰਨ ਦੀ ਮਨਸ਼ਾ ਦੇ ਨਾਲ। ਕਿੱਦਾਂ? ਇਨ ਹੋਲ ਔਰ ਇਨ ਪਾਰਟ, ਉਹਨੂੰ ਮੁਕੰਮਲ ਤੌਰ ਦੇ ਉੱਪਰ ਜਾਂ ਅੰਸ਼ਕ ਤੌਰ ਦੇ ਉੱਪਰ ਖਤਮ ਕਰਨ ਦੀ ਮਨਸ਼ਾ ਦੇ ਨਾਲ ਜਿਹੜੇ 7-8 ਚੀਜ਼ਾਂ ਵੀਰ ਜੀ ਨੇ ਗਿਣਾਈਆਂ ਸੀਗੀਆਂ ਉਹ ਕਰਨੀਆਂ, ਜਿਨ੍ਹਾਂ ਦੇ ਵਿੱਚੋਂ ਕਤਲੇਆਮ ਜਿਹੜਾ ਆ ਉਹ ਨਸਲਕੁਸ਼ੀ ਦਾ ਪ੍ਰਮੁੱਖ ਤਰੀਕਾਕਾਰ ਜਿਹੜਾ ਆ ਉਹ ਹੁੰਦਾ। ਸੋ ਹੁਣ ਇੰਡੀਆ ਮੁਨਕਰ ਹੋ ਰਿਹਾ। ਅਸੀਂ ਇੱਕ ਕਾਰਜ ਪਿਛਲੇ ਸਮੇਂ ਦੇ ਦੌਰਾਨ ਕੀਤਾ, ਸਿੱਖ ਨਸਲਕੁਸ਼ੀ 1984 ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਤੇ ਦਸਤਾਵੇਜ਼। ਇਸ ਪੁਸਤਕ ਦਾ ਜਿਹੜਾ ਆਖਰੀ ਭਾਗ ਹੈ ਉਹਦੇ ਵਿੱਚ ਇਹ ਭਾਗ ਹੈ ਹਾਹਾ ਦਸਤਾਵੇਜ਼ਾਂ ਦਾ। ਇਹਦੇ ਵਿੱਚ ਇੰਨੇ ਸਫ਼ਿਆਂ ਦੇ ਉੱਪਰ ਉਹ ਸਾਰੇ ਦਸਤਾਵੇਜ਼ ਨੇ ਜਿਹੜੀ ਦੁਨੀਆ ਦੇ ਵਿੱਚ ਵੱਖ-ਵੱਖ
ਵਿਧਾਨ ਸਭਾਵਾਂ ਨੇ ਜਾਂ ਉੱਥੋਂ ਦੀਆਂ ਜਿਹੜੀਆਂ ਸਿਟੀ ਕਾਉਂਸਲਸ ਨੇ ਜਾਂ ਉੱਥੋਂ ਦੇ ਜਿਹੜੀਆਂ ਹੋਰ ਇਸ ਤਰ੍ਹਾਂ ਦੀਆਂ ਸਰਕਾਰੀ ਸੰਸਥਾਵਾਂ ਨੇ, ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਸੈਨੇਟਸ ਨੇ, ਜਾਂ ਉੱਥੋਂ ਦੇ ਗਵਰਨਰਸ ਦੇ ਵੱਲੋਂ ਪ੍ਰੋਕਲੇਮੇਸ਼ਨ ਹੋਈਆਂ, ਸਿਟੀ ਮੇਅਰਸ ਦੇ ਵੱਲੋਂ ਹੋਈਆਂ, ਉਹਨਾਂ ਸਾਰੀਆਂ ਦੇ ਦਸਤਾਵੇਜ਼ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਇਹ ਗੱਲ ਦੱਸੀ ਗਈ ਹੈ, ਉਹਨਾਂ ਨੇ ਇਹ ਗੱਲ ਤਸਲੀਮ ਕੀਤੀ ਹੈ ਬਾਕਾਇਦਾ ਤੌਰ ਦੇ ਉੱਪਰ ਕਿ ਜੋ ਕੁਝ ਨਵੰਬਰ 1984 ਦੇ ਵਿੱਚ ਹੋਇਆ ਉਹ ਯੂਨਾਈਟਿਡ ਨੇਸ਼ਨਸ ਦੀ UN ਕਨਵੈਨਸ਼ਨ ਫॉर ਪ੍ਰੀਵੈਂਸ਼ਨ ਐਂਡ ਪਨਿਸ਼ਮੈਂਟ ਆਫ ਕ੍ਰਾਈਮ ਆਫ ਜੈਨੋਸਾਈਡ 1948 ਦੀ ਜਿਹੜੀ ਹੈਗੀ ਆ ਉਹਦੇ ਮੁਤਾਬਕ ਇਹ ਜੈਨੋਸਾਈਡ ਬਣਦਾ ਹੈ। ਸੋ ਅੱਜ ਦੁਨੀਆ ਇਸ ਗੱਲ ਨੂੰ ਮਾਨਤਾ ਦੇ ਰਹੀ ਹੈ ਕਿ ਇਹ ਜੈਨੋਸਾਈਡ ਹੈ, ਤੇ ਇੰਡੀਆ ਦੇ ਵੱਲੋਂ ਹਰ ਇੱਕ ਹੀਲਾ ਵਰਤ ਕੇ ਇਸ ਗੱਲ ਤੋਂ ਮੁਨਕਰ ਹੋਣ ਦਾ ਯਤਨ ਕੀਤਾ ਜਾ ਰਿਹਾ। ਮੈਂ ਤੁਹਾਡੇ ਨਾਲ ਇੱਕ ਮਿਸਾਲ ਸਾਂਝੀ ਕਰਦਾ, ਅੱਗੇ ਵੀ ਕਾਫੀ ਥਾਵਾਂ ਦੇ ਉੱਪਰ ਕੀਤੀ ਹੈ। ਕਨੈਕਟੀਕਟ ਅਮਰੀਕਾ ਦੀ ਇੱਕ ਸੂਬਾ ਆ, ਇੱਕ ਸਟੇਟ ਹੈ ਕਨੈਕਟੀਕਟ। ਉੱਥੋਂ ਦੀ ਸਟੇਟ ਅਸੈਂਬਲੀ, ਜਿਹਨੂੰ ਆਪਾਂ ਵਿਧਾਨ ਸਭਾ ਆਪਣੇ ਪੰਜਾਬੀ 'ਚ ਕਹਿ ਲੈਂਦੇ ਹਾਂ, ਉਹਦੇ ਵਿੱਚ ਇੱਕ ਮੋਸ਼ਨ ਜਾਂ ਇੱਕ ਬਿੱਲ ਪੇਸ਼ ਹੋਣਾ ਸੀਗਾ ਕਿ ਹਰ ਸਾਲ 1 ਨਵੰਬਰ ਜਿਹੜਾ ਆ ਉਹਨੂੰ ਅਸੀਂ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਉੱਪਰ ਮਨਾਇਆ ਕਰਾਂਗੇ, ਕਿਉਂਕਿ ਨਵੰਬਰ 1984 'ਚ ਥਰੂ ਆਊਟ ਇੰਡੀਆ ਜੋ ਕੁਝ ਸਿੱਖਾਂ ਦੇ ਨਾਲ ਵਾਪਰਿਆ ਉਹ ਇੱਕ ਜੈਨੋਸਾਈਡ ਸੀਗਾ। ਸੋ ਉਹਦੇ ਵਾਸਤੇ ਇੱਕ ਸੈਨੇਟਰ ਸੀਗੀ ਉੱਥੋਂ ਦੀ, ਕੈਥੀ ਆਸਟਿਨ, ਉਹ ਉਹਦੀ ਪੇਸ਼ਕਦਮੀ ਕਰ ਰਹੀ ਸੀਗੀ ਕਿ ਇਹ ਕਾਨੂੰਨ ਵਿਧਾਨ ਸਭਾ ਦੇ ਵਿੱਚ ਪਾਸ ਹੋ ਜਾਵੇ। ਉਹਨੂੰ ਇੰਡੀਅਨ ਹਾਈ ਕਮਿਸ਼ਨ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ, ਤੇ ਜਿਸ ਦਿਨ ਉਹਨਾਂ ਨੇ ਜਦੋਂ ਬਿੱਲ ਪਾਸ ਹੋ ਗਿਆ, ਉਹਨਾਂ ਦੀ ਜਿਹੜੀ ਸਟੇਟ ਕੈਪੀਟਲ ਸੀਗੀ, ਜਿਸ ਤਰ੍ਹਾਂ ਆਪਾਂ ਰਾਜ ਭਵਨ ਕਹਿੰਦੇ ਆ, ਜਿਹੜੀ ਉਹਨਾਂ ਦੀ ਉਹ ਇਮਾਰਤ ਆ ਰਾਜ ਭਵਨ ਸੀਗਾ, ਉਹਦੇ ਵਿੱਚ ਉਹ ਦਿਨ ਮਨਾਇਆ ਜਾ ਰਿਹਾ ਸੀ। ਉਹਨੇ ਉੱਥੇ ਉਹ ਚਿੱਠੀ ਦਾ ਇੱਕ ਹਿੱਸਾ ਪੜ੍ਹ ਕੇ ਸੁਣਾਇਆ। ਉਹ ਹਿੱਸਾ ਜਿਹੜਾ ਉਹ ਵੀ ਅਸੀਂ ਸਿੱਖ ਸਿਆਸਤ ਦੇ ਉੱਪਰ ਨਸ਼ਰ ਕੀਤਾ। ਉਹਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਨੇ ਇਹ ਗੱਲ ਕਹੀ ਕਿ ਇਹ ਨਸਲਕੁਸ਼ੀ ਨਹੀਂ ਸੀਗੀ, ਇਹ ਰਾਈਟ ਸੀਗੇ, ਤੇ ਇਹ ਜੋ ਕੁਝ ਸਿੱਖਾਂ ਦੇ ਵੱਲੋਂ ਪੰਜਾਬ 'ਚ ਕੀਤਾ ਜਾ ਰਿਹਾ ਸੀਗਾ ਉਹਦੇ ਪ੍ਰਤੀਕਰਮ ਦੇ ਵਿੱਚ ਇਹ ਸਾਰਾ ਕੁਝ ਹੋਇਆ ਸੀਗਾ। ਤੇ ਅਗਲੀ ਗੱਲ ਇਹ ਕਹੀ ਕਿ ਜਿਹੜੇ ਲੋਕ ਤੁਹਾਨੂੰ ਇਹ ਕਹਿ ਰਹੇ ਨੇ ਕਿ ਇਹਨੂੰ ਨਸਲਕੁਸ਼ੀ ਤਸਲੀਮ ਕਰੋ, ਉਹ ਐਂਟੀ ਇੰਡੀਆ ਲੋਕ ਨੇ। ਹੁਣ ਗ੍ਰੈਗਰੀ ਐਚ ਸਟੈਂਟਨ ਦਾ ਪਹਿਲਾਂ ਜ਼ਿਕਰ ਹੋਇਆ, ਉਹ ਕਹਿੰਦਾ ਕਿ ਡਿਨਾਇਲ ਦੇ ਕਿੰਨੇ ਤਰੀਕੇ ਹੋ ਸਕਦੇ, ਜਦੋਂ ਕੋਈ ਮੁਨਕਰ ਹੋਣ ਦੇ ਉੱਪਰ ਆਂਦਾ ਉਹਦੇ ਅਣਗਿਣਤ ਤਰੀਕੇ ਹੋ ਸਕਦੇ ਆ, ਪਰ ਉਹਦੇ ਵਿੱਚੋਂ ਇੱਕ ਤਰੀਕਾ ਇਹ ਹੈਗਾ ਆ ਕਿ ਜੋ ਕੁਝ ਵਾਪਰਿਆ ਇਹ ਕਹਿਣਾ ਕਿ ਇਹ ਨਸਲਕੁਸ਼ੀ ਨਹੀਂ ਸੀ, ਇਹ ਕੁਛ ਹੋਰ ਸੀ। ਉਹ ਰਾਈਟ ਕਹਿ ਦਿਓ, ਉਹਨੂੰ ਤੁਸੀਂ ਕਤਲੇਆਮ ਕਹਿ ਦਿਓ, ਪੋਗਰੋਮ ਕਹਿ ਦਿਓ, ਪਾਰਟੀਕੂਲਰ ਟਰਮ ਆ ਜਿਹੜੀ ਜੈਨੋਸਾਈਡ ਦੀ ਉਹ ਨਹੀਂ ਵਰਤਣ ਦਿੱਤੀ ਜਾਂਦੀ ਜਾਂ ਵਿਰੋਧ ਕੀਤਾ ਜਾਂਦਾ ਇਸ ਗੱਲ ਦਾ। ਸੋ ਪਹਿਲੀ ਗੱਲ ਇਹ ਆ ਗਈ। ਦੂਜਾ ਗੱਲ ਉਹ ਕਹਿੰਦਾ ਕਿ ਜਿਹੜੀ ਵਿਕਟਮ ਕਮਿਊਨਿਟੀ ਹੈ ਉਹਨੂੰ ਬਲੇਮ ਕਰਨਾ। ਇਹ ਗੱਲ ਉਸ ਚਿੱਠੀ ਦੇ ਵਿੱਚ ਲਿਖਣੀ ਕਿ ਜੋ ਕੁਝ ਸਿੱਖ ਪੰਜਾਬ 'ਚ ਕਰ ਰਹੇ ਸੀਗੇ ਉਹਦੇ ਨਤੀਜੇ ਦੇ ਵਜੋਂ ਹੋ ਗਿਆ। ਇਹਦਾ ਮਤਲਬ ਜਿਹੜੇ ਜਿਨ੍ਹਾਂ ਧਿਰਾਂ ਦੇ ਨਾਲ ਸਿੱਖਾਂ ਦੇ ਨਾਲ ਇਹ ਗੱਲ ਵਾਪਰ, ਉਹ ਕਹਿੰਦੀ ਕਿ ਇਸ ਚਿੱਠੀ ਦੀ ਮੇਰੀ ਨਜ਼ਰ ਦੇ ਵਿੱਚ ਹੋਰ ਕੋਈ ਕੀਮਤ ਨਹੀਂ ਹੈ ਬਜਾਏ ਇਸ ਗੱਲ ਦੇ ਕਿ ਇਹ ਇੱਕ ਡਾਕੂਮੈਂਟ ਆਫ ਡਿਨਾਇਲ ਆ, ਇੰਡੀਆ ਮੁਨਕਰ ਹੋ ਰਿਹਾ ਹੈ ਇਸ ਗੱਲ ਤੋਂ। ਹੁਣ ਆਪਾਂ ਇਸ ਗੱਲ ਦੇ ਉੱਪਰ ਆਉਂਦੇ ਹਾਂ ਕਿ ਇਹ ਸਾਰੇ ਕਾਸੇ ਦਾ ਅੱਜ ਦੇ ਸੰਦਰਭ ਦੇ ਵਿੱਚ ਕੀ ਗੱਲ ਬਣਦੀ ਹੈ ਕਿ ਇਹ ਪਿਛਲੇ ਸਮੇਂ ਦੇ ਵਿੱਚ ਵਾਪਰ ਗਿਆ। ਠੀਕ ਹੈ, ਆਪਾਂ ਯਾਦ ਕਰ ਰਹੇ ਹਾਂ, ਸਾਰੇ ਯਾਦ ਕਰਦੇ ਨੇ, ਤੇ ਹਰ ਕੋਈ ਇਹ ਗੱਲ ਕਹਿੰਦਾ ਕਿ ਇਹ ਯਾਦ ਨਹੀਂ ਕਰੋਗੇ ਤਾਂ ਇਹ ਦੁਬਾਰਾ ਵਾਪਰੂਗਾ। ਇਹ ਗੱਲ ਹਰ ਕੋਈ ਕਹਿੰਦਾ ਹੈ, ਕਿਸੇ ਵੀ ਤੁਸੀਂ ਵਿਦਵਾਨ ਨੂੰ ਪੜ੍ਹ ਲਓ, ਕਿਸੇ ਨੂੰ ਵੀ ਦੇਖ ਲਓ। ਤੇ ਸਿੱਖਾਂ ਦੇ ਮਾਮਲੇ ਦੇ ਵਿੱਚ ਤਾਂ ਵੈਸੇ ਹੀ ਭੁੱਲ ਜਾਣ ਦਾ ਕੋਈ ਮਤਲਬ ਨਹੀਂ ਬਣਦਾ। ਅਸੀਂ ਤਾਂ ਜਿੰਨਾ ਕੁਝ ਸਾਡੇ ਨਾਲ ਵਾਪਰਿਆ ਅਸੀਂ ਤਾਂ ਉਹਨੂੰ ਹਰ ਰੋਜ਼ 2 ਵਾਰ ਯਾਦ ਕਰਦੇ ਹਾਂ। ਜਿੰਨੇ ਵੱਡੇ ਘਟਨਾਕ੍ਰਮ ਸੀਗੇ ਉਹ ਸਾਰੇ ਸਿੱਖਾਂ ਦੀ ਅਰਦਾਸ ਦਾ ਹਿੱਸਾ ਨੇ। 10 ਪਾਤਸ਼ਾਹੀਆਂ ਨੂੰ ਯਾਦ ਕਰਨ ਤੋਂ ਬਾਅਦ, ਉਸ ਤੋਂ ਬਾਅਦ 4 ਸਾਹਿਬਜ਼ਾਦਿਆਂ ਨੂੰ, 40 ਮੁਕਤਿਆਂ ਨੂੰ, 5 ਪਿਆਰਿਆਂ ਨੂੰ, ਉਸ ਤੋਂ ਬਾਅਦ ਦੇ ਵਿੱਚ ਪੂਰੇ ਸੂਰੇ 2 ਬੰਦ ਜਿਹੜੇ ਨੇ ਉਹ ਜੋ ਕੁਝ ਸਾਡੇ ਇਤਿਹਾਸ ਦੇ ਵਿੱਚ ਸਿੱਖਾਂ ਦੇ ਨਾਲ ਵਾਪਰਿਆ ਉਹ ਉਹਨਾਂ ਨੂੰ ਯਾਦ ਕਰਨ ਦਾ ਹੀ ਹੈ। ਸੋ ਅਸੀਂ ਤਾਂ ਉਹਨੂੰ ਆਪਣੇ ਨਿਤਨੇਮ ਦਾ, ਆਪਣੀ ਅਰਦਾਸ ਦਾ ਹਿੱਸਾ ਬਣਾਇਆ ਹੋਇਆ। ਪਰ ਦੁਨੀਆ ਵੀ ਇਹ ਗੱਲ ਕਹਿੰਦੀ ਹੈ ਕਿ ਜਿੱਥੇ ਵੀ ਇਸ ਤਰ੍ਹਾਂ ਦਾ ਘਟਨਾਕ੍ਰਮ ਵਾਪਰਦਾ ਹੈ, ਜੇ ਉਹਨੂੰ ਭੁੱਲ ਜਾਓਗੇ ਤਾਂ ਉਹ ਯਕੀਨਨ ਦੁਬਾਰਾ ਵਾਪਰੇਗਾ। ਤੇ ਡਿਨਾਇਲ ਦੇ ਮਾਮਲੇ ਦੇ ਵਿੱਚ ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਡਿਨਾਇਲ ਇਸ ਗੱਲ ਦਾ ਸੂਚਕ ਹੁੰਦਾ ਹੈ ਕਿ ਤੁਹਾਨੂੰ ਖਤਮ ਕਰਨ ਦੀ ਮਨਸ਼ਾ ਜਿਹੜੀ ਹੈ ਉਹ ਅਜੇ ਵੀ ਬਰਕਰਾਰ ਹੈ, ਕਿ ਜਿੱਥੇ ਵੀ ਕੋਈ ਕਤਲੇਆਮ ਜਾਂ ਨਸਲਕੁਸ਼ੀ ਕਰਨ ਵਾਲੀ ਧਿਰ ਉਹਦੇ ਤੋਂ ਮੁਨਕਰ ਹੁੰਦੀ ਹੈ, ਉਹਦਾ ਮਤਲਬ ਇਹ ਹੁੰਦਾ ਕਿ ਜਿਹੜੀ ਧਿਰ ਦੇ ਨਾਲ ਉਹ ਵਾਪਰਿਆ ਉਹ ਅਜੇ ਵੀ ਖਦਸ਼ੇ ਦੇ ਵਿੱਚ ਹੈ,
ਕਿਉਂਕਿ ਕਰਨ ਵਾਲੇ ਸੱਤਾ ਦੇ ਵਿੱਚ ਨੇ ਤੇ ਇਹ ਗੱਲ ਜਿਹੜੀ ਹੈ ਦੁਬਾਰਾ ਵਾਪਰ ਸਕਦੀ ਹੈ। ਸਿੱਖਾਂ ਨੂੰ ਇਸ ਗੱਲ ਦਾ ਪਤਾ, ਥੋੜਾ ਜਿਹਾ ਆਪਾਂ ਹਿਸਟਰੀ ਨੂੰ ਦੇਖੀਏ ਤਾਂ ਲੱਗ ਜਾਣਾ ਚਾਹੀਦਾ ਕਿ 1986 ਦੇ ਵਿੱਚ, 1984 ਤੋਂ ਬਾਅਦ 1986 ਦੇ ਵਿੱਚ ਜਿਹੜੇ ਥਾਵਾਂ ਦੇ ਉੱਪਰ ਸਿੱਖਾਂ ਦਾ ਵਿਆਪਕ ਕਤਲੇਆਮ ਹੋਇਆ ਉਹ ਹੈਗੀਆਂ ਨੇ ਜੀ ਰਿਸ਼ੀਕੇਸ਼ ਉੱਤਰਾਖੰਡ ਦੇ ਵਿੱਚ, ਕੁੱਲੂ ਹਿਮਾਚਲ ਦੇ ਵਿੱਚ ਜਿੱਥੇ ਹਮਲੇ ਹੋਏ ਸਿੱਖਾਂ ਦੇ ਉੱਪਰ ਤੇ ਕਤਲੇਆਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਨਾਨਕ ਝੀਰਾ ਬਿਦਰ ਕਰਨਾਟਕ ਦੇ ਵਿੱਚ, ਰੁੜਕੀ ਉੱਤਰਾਖੰਡ ਦੇ ਵਿੱਚ ਤੇ ਭੌਂਤਰ ਹਿਮਾਚਲ ਦੇ ਵਿੱਚ। ਸੋ ਇਹ ਸਾਰੀਆਂ ਉਹ ਥਾਵਾਂ ਨੇ ਜਿਨ੍ਹਾਂ ਥਾਵਾਂ ਦੇ ਉੱਪਰ 1986 ਦੇ ਵਿੱਚ ਹੀ ਦੁਬਾਰਾ ਸਿੱਖਾਂ ਨੂੰ ਜਾਂ ਕਤਲ ਕੀਤਾ ਗਿਆ ਜਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਾਂ ਜਿਹਦਾ ਜ਼ਿਕਰ ਪਹਿਲਾਂ ਹੋਇਆ ਉਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹ ਥਾਵਾਂ ਖਾਲੀ ਕਰ ਦਿਓ, ਇੱਥੋਂ ਛੱਡ ਕੇ ਚਲੇ ਜਾਓ। ਸੋ ਇਹ ਸਾਰਾ ਕੁਝ ਵਾਪਰਿਆ। ਹੁਣ ਇਹ ਗੱਲ ਦੇਖੀਏ ਕਿ ਕੀ ਇਹ ਸਿਰਫ ਉਸ ਸਮੇਂ ਤੱਕ ਹੀ ਸੀਮਤ ਸੀਗਾ ਜਿਹੜਾ ਇਹ ਖਦਸ਼ਾ ਆ, ਜਾਂ ਫਿਰ ਇਹ ਅੱਜ ਦੇ ਸਮੇਂ ਦੇ ਤੱਕ ਵੀ ਆਉਂਦਾ ਆ। ਉਹਨੂੰ ਵਿਚਾਰਨ ਦੇ ਵਾਸਤੇ ਆਪਾਂ ਨੂੰ 2-3 ਚੀਜ਼ਾਂ ਜਿਹੜੀਆਂ ਨੇ ਉਹ ਦੇਖਣੀਆਂ ਪੈਣੀਆਂ। ਇੱਕ ਤਾਂ ਹਨ ਇੰਡੀਆ ਦੇ ਹਾਲਾਤ ਤੇ ਦੂਸਰੀ ਹੈਗੀ ਹੈ ਕਿ ਸਿੱਖਾਂ ਦੀ ਸਮਰੱਥਾ ਤੋਂ ਪੈਦਾ ਹੋਏ ਹਾਲਾਤ। ਕਿ ਜਦੋਂ 1984 ਵਾਪਰਿਆ ਉਦੋਂ ਇੰਡੀਆ ਦੇ ਹਾਲਾਤ ਕੀ ਸੀਗੇ। ਜੇ ਤੁਸੀਂ ਥੋੜੀ ਜਿਹੀ ਪੋਲੀਟੀਕਲ ਹਿਸਟਰੀ ਪੜ੍ਹੋ ਤਾਂ ਇੰਡੀਆ ਸੱਤਾ ਦੇ ਕੇਂਦਰੀਕਰਨ ਦੇ ਸਿਖਰ ਵੱਲ ਨੂੰ ਜਾ ਰਿਹਾ ਸੀਗਾ। ਇੰਦਰਾ ਗਾਂਧੀ ਹਕੂਮਤ ਦੇ ਵਿੱਚ ਸੀਗੀ। ਇੰਦਰਾ ਤੇ ਇੰਡੀਆ ਜਿਹੜਾ ਆ ਉਹ ਸਿਨੋਨਿਮ ਬਣ ਗਿਆ ਸੀਗਾ, ਸਮਾਨ ਅਰਥੀ ਬਣਾਉਣ ਦਾ ਯਤਨ ਕੀਤਾ ਜਾਂਦਾ ਸੀ। ਸਲੋਗਨ ਚੱਲਿਆ ਬਕਾਇਦਾ, ਇੰਡੀਆ ਇਜ਼ ਇੰਦਰਾ, ਇੰਦਰਾ ਇਜ਼ ਇੰਡੀਆ। ਇਸ ਗੱਲ ਦੇ ਨਾਅਰੇ ਲੱਗਦੇ ਰਹੇ। ਸੋ ਇੰਨੀ ਜ਼ਿਆਦਾ ਸੱਤਾ ਦਾ ਨਿੱਜੀਕਰਨ ਤੇ ਕੇਂਦਰੀਕਰਨ ਹੋ ਰਿਹਾ ਸੀਗਾ। ਔਰ ਅੱਜ ਦੇ ਸਮੇਂ ਦੇ ਵਿੱਚ ਕੀ ਹੋ ਰਿਹਾ, 2014 ਤੋਂ ਬਾਅਦ ਇੰਡੀਆ ਦੁਬਾਰਾ ਫਿਰ ਉਸੇ ਹੀ ਪਟੜੀ ਦੇ ਉੱਪਰ ਆ ਗਿਆ। ਬੇਸ਼ੱਕ ਇੱਕ ਵੱਖਰੀ ਪਾਰਟੀ ਰੂਲ ਕਰ ਰਹੀ ਹੈ, ਪਰ ਲੀ ਬਿਲਕੁਲ ਹੀ ਉਹੀ ਹੈ ਕਿ ਜਿੱਥੇ ਬਿਲਕੁਲ ਉਸੇ ਤਰੀਕੇ ਦੇ ਨਾਲ ਸੱਤਾ ਦਾ ਕੇਂਦਰੀਕਰਨ ਹੋ ਰਿਹਾ। ਪਿਛਲੇ ਸਾਰੇ ਸਮੇਂ ਦੇ ਦੌਰਾਨ ਜੇ ਤੁਹਾਡੇ 'ਚ ਕੋਈ ਪਬਲਿਕ ਐਡਮਿਨਿਸਟ੍ਰੇਸ਼ਨ ਵਾਲੇ ਹੋਣਗੇ, ਉਹਨਾਂ ਨੂੰ ਘੋਖਣਾ ਚਾਹੀਦਾ ਕਿ ਕੀ ਇੰਡੀਆ ਦੀ ਪਾਰਲੀਮੈਂਟ ਹੈ ਜਿਹੜੀ ਉਹ ਪ੍ਰੋਪਰ ਫੰਕਸ਼ਨ ਕਰ ਰਹੀ ਹੈ। ਆਪਾਂ ਪਿਛਲੇ ਹੀ ਜਿਹੜੇ ਬਿੱਲ ਪਾਸ ਹੋਏ ਨੇ ਪਿਛਲੇ ਸਾਰੇ ਸਮੇਂ ਦੇ ਦੌਰਾਨ ਤੁਸੀਂ ਦੇਖ ਸਕਦੇ ਹੋ ਕਿ ਉਹ ਕਿੰਨੀ ਕੁ ਫੰਕਸ਼ਨ ਕਰ ਰਹੀ ਆ। ਇੰਡੀਕੇਟਰ ਹੁੰਦੇ ਆ, ਕੁਝ ਇੱਕ ਸੂਚਕ ਹੁੰਦੇ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਕਿਹੜਾ ਵਰਤਾਰਾ ਵਾਪਰ ਰਿਹਾ ਆ ਤੇ ਇਹ ਗੱਲ ਕਿੱਧਰ ਨੂੰ ਜਾ ਰਹੀ ਆ। ਇੰਡੀਆ ਬਿਲਕੁਲ ਇੰਟੈਂਸ ਸੈਂਟਰਲਾਈਜੇਸ਼ਨ ਆਫ ਪਾਵਰ ਦੇ ਦੌਰ ਦੇ ਵਿੱਚੋਂ ਦੀ ਲੰਘ ਰਿਹਾ ਆ ਔਰ ਬੜੀ ਤੇਜ਼ੀ ਦੇ ਨਾਲ ਰਹਿੰਦੀਆਂ ਤਾਕਤਾਂ ਦਾ ਵੀ ਕੇਂਦਰੀਕਰਨ ਹੋ ਰਿਹਾ। ਸਟੇਟਾਂ ਦੀਆਂ ਵਿਧਾਨ ਸਭਾਵਾਂ ਸਰਕਾਰਾਂ ਪਾਵਰਲੈਸ ਹੋ ਰਹੀਆਂ। ਸੈਂਟਰ ਦੇ ਵਿੱਚ ਵੀ ਪੂਰਾ ਸੈਂਟਰਲ ਕੈਬਨਿਟ ਪਾਵਰਫੁਲ ਨਹੀਂ ਹੋ ਰਿਹਾ। ਸੈਂਟਰ ਦੇ ਵਿੱਚ ਕੁਝ ਅਹੁਦੇ ਤੇ ਅਹੁਦਿਆਂ ਦੇ ਉੱਪਰ ਬੈਠੇ ਹੋਏ ਬੰਦੇ ਪਾਵਰਫੁਲ ਹੋ ਰਹੇ ਆ। ਇੰਡੀਆ ਮੋਟੇ ਰੂਪ ਦੇ ਵਿੱਚ 3 ਬੰਦਿਆਂ ਦਾ ਹੀ ਜ਼ਿਕਰ ਆ ਜਾਂਦਾ ਆ, ਲਾ ਪਾ ਕੇ ਹੋਮ ਮਿਨਿਸਟਰ ਦਾ, ਪ੍ਰਾਈਮ ਮਿਨਿਸਟਰ ਦਾ ਤੇ NSA ਦਾ। ਇਹ 3 ਧੁਰਾਵੀ ਲੋਕ ਜਿਹੜੇ ਆ ਇੱਕ ਇੱਦਾਂ ਦਾ ਧੁਰਾ ਬਣ ਗਏ ਆ ਜਿਨ੍ਹਾਂ ਨੇ ਸੈਂਟਰਲਾਈਜੇਸ਼ਨ ਆਫ ਪਾਵਰ ਤੋਂ ਵੀ ਅੱਗੇ ਪਰਸਨਲਾਈਜੇਸ਼ਨ ਆਫ ਪਾਵਰ ਕਰ ਲਈ ਆ, ਬਿਲਕੁਲ ਸੱਤਾ ਦਾ ਨਿੱਜੀਕਰਨ ਕਰ ਲਿਆ ਹੈ। ਮਨਿਸਟਰੀਆਂ ਜਿਹੜੀਆਂ ਨੇ ਉਹਨਾਂ ਦੀਆਂ ਫਾਈਲਾਂ ਮੈਕੈਨਿਜ਼ਮ ਦੇ ਵਿੱਚ ਇੰਨੀ ਜ਼ਿਆਦਾ ਤਬਦੀਲੀ ਆ ਗਈ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਿ ਜਿਹੜੀਆਂ ਕੇਂਦਰੀ ਵਜ਼ਾਰਤਾਂ ਦੀਆਂ ਫਾਈਲਾਂ ਨੇ ਉਹ ਪਹਿਲਾਂ PMO ਅਪਰੂਵ ਕਰਦਾ ਤੇ ਬਾਅਦ ਦੇ ਵਿੱਚ ਮਿਨਿਸਟਰ ਦੇ ਸਾਈਨ ਹੋਣ ਦੇ ਲਈ ਜਾਂਦੀਆਂ। ਤੇ ਕਿਸੇ ਮਿਨਿਸਟਰ ਦੀ ਇੰਨੀ ਹੈਸੀਅਤ ਨਹੀਂ ਹੈ 1-2 ਨੂੰ ਛੱਡ ਕੇ ਕਿ PMO ਦੀ ਅਪਰੂਵ ਕੀਤੀ ਹੋਈ ਫਾਈਲ ਦੇ ਵਿੱਚ ਉਹ ਕੋਈ ਤਬਦੀਲੀ ਕਰ ਸਕਣ। ਸੋ ਇਹ ਇੱਕ ਦੌਰ ਸੀਗਾ 1984 ਦਾ ਜਦੋਂ ਸੱਤਾ ਇੰਡੀਆ ਦੀ ਸੱਤਾ ਬਿਲਕੁਲ ਘੋਰ ਕੇਂਦਰੀਕਰਨ ਵੱਲ ਨੂੰ ਵੱਧ ਰਹੀ ਸੀਗੀ ਤੇ ਇਹ ਇੱਕ ਅੱਜ ਦਾ ਮਾਹੌਲ ਹੈ ਜਿਹੜਾ ਬਿਲਕੁਲ ਘੋਰ ਕੇਂਦਰੀਕਰਨ ਦੇ ਦੌਰ ਦੇ ਵਿੱਚ ਹੋਰ ਵੀ ਜ਼ਿਆਦਾ ਅੱਗੇ ਜਾ ਰਿਹਾ ਆ। ਦੂਸਰੀ ਆਪਾਂ ਹਾਲਾਤ ਦੇਖੀਏ ਕਿ ਜਿਹੜੀ ਸਿੱਖਾਂ ਦੀ ਸਾਖ ਤੇ ਸਮਰੱਥਾ ਦੀ ਹਾਲਾਤ ਹੈ। 1984 ਤੋਂ ਪਹਿਲਾਂ ਇੱਕ ਵੱਡਾ ਘਟਨਾਕ੍ਰਮ ਵਾਪਰਿਆ ਜਿਹਨੂੰ ਐਮਰਜੈਂਸੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਔਰ ਤੁਸੀਂ ਦੇਖੋ ਕਿ ਐਮਰਜੈਂਸੀ ਜਿਹੜੀ ਹੈ ਉਹ ਜਿਹੜੀ ਹੁਣ ਸੱਤਾ ਦੇ ਉੱਤੇ ਕਾਬਜ਼ ਧਿਰ ਹੈ BJP, ਉਹਦੇ ਵੱਲੋਂ ਐਮਰਜੈਂਸੀ ਦੀ ਡਟ ਕੇ ਨਿਖੇਧੀ ਕੀਤੀ ਜਾਂਦੀ। ਪਰ ਜਿੰਨੀਆਂ ਵੀ ਤਬਦੀਲੀਆਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਹੋਈਆਂ ਐਮਰਜੈਂਸੀ ਦੇ ਦੌਰਾਨ ਉਹ ਉਹਨਾਂ 'ਚੋਂ ਕਿਸੇ ਦੇ ਖਿਲਾਫ ਨਹੀਂ ਬੋਲਦੇ। ਐਜੂਕੇਸ਼ਨ ਸਟੇਟ ਸਬਜੈਕਟ ਸੀਗਾ,
ਉਹਨੂੰ ਸੈਂਟਰ ਦੀ ਪਹਿਲ ਵਾਲੀ ਕਨਕਰੰਟ ਲਿਸਟ ਦੇ ਵਿੱਚ 42ਵੀਂ ਸੋਧ ਦੇ ਦੌਰਾਨ ਪਾਇਆ ਗਿਆ। 42ਵੀਂ ਸੋਧ ਬਿਲਕੁਲ ਘੋਰ ਐਮਰਜੈਂਸੀ ਦੇ ਦੌਰਾਨ ਹੋਈ। ਕਦੀ ਵੀ ਬੀਜੇਪੀ ਉਹਦਾ ਵਿਰੋਧ ਨਹੀਂ ਕਰੂਗੀ। ਸੋ ਐਮਰਜੈਂਸੀ ਕੋਈ ਘਟਨਾ ਥੋੜੀ ਸੀਗੀ, ਐਮਰਜੈਂਸੀ ਇੱਕ ਵਰਤਾਰਾ ਸੀਗਾ ਜਿਹਦੇ ਵਿੱਚ ਇੰਡੀਆ ਦੇ ਵਿੱਚ ਬਹੁਤ ਸੈਂਟਰਲ ਪੱਧਰ ਦੀਆਂ ਤਬਦੀਲੀਆਂ ਜਿਹੜੀਆਂ ਨੇ ਸੈਂਟਰ ਸਟੇਟ ਰਿਲੇਸ਼ਨਸ਼ਿਪ ਦੇ ਵਿੱਚ ਉਹ ਲਿਆਂਦੀਆਂ ਗਈਆਂ। ਸਿਰਫ ਬੰਦਿਆਂ ਨੂੰ ਫੜ ਕੇ ਅੰਦਰ ਕੀਤਾ ਗਿਆ, ਉਹ ਤਾਂ ਛੁੱਟ ਗਏ ਉਸ ਤੋਂ ਬਾਅਦ ਦੇ ਵਿੱਚ ਜਦੋਂ 77 'ਚ ਐਮਰਜੈਂਸੀ ਖਤਮ ਹੋਈ ਹੈ। ਸੋ ਜਿੰਨੀ ਵੀ ਢਾਂਚੇ ਦੇ ਵਿੱਚ ਤਬਦੀਲੀ ਕੀਤੀ ਗਈ ਸੀਗੀ ਉਹਦੇ ਖਿਲਾਫ ਨਹੀਂ ਇਹ ਕਦੀ ਵੀ ਬੋਲਦੇ। ਚਲੋ ਆਪਾਂ ਆਪਣੇ ਪ੍ਰਸੰਗ ਦੇ ਉੱਪਰ ਵਾਪਸ ਆਉਂਦੇ ਹਾਂ ਕਿ ਜਦੋਂ ਐਮਰਜੈਂਸੀ ਲੱਗੀ ਉਸ ਸਮੇਂ ਸਾਰੇ ਇੰਡੀਆ ਦੇ ਵਿੱਚ ਉਹ ਸੱਤਾ ਦੇ ਕੇਂਦਰੀਕਰਨ ਦੇ ਵਿਰੋਧ ਦੇ ਵਿੱਚ ਇੱਕ ਲਹਿਰ ਚੱਲੀ, ਪਰ ਉਹ ਸਭ ਤੋਂ ਵੱਧ ਵਿਆਪਕ ਤੌਰ ਦੇ ਉੱਪਰ ਤੇ ਸਭ ਤੋਂ ਵੱਧ ਅਸਰਦਾਰ ਤੌਰ ਦੇ ਉੱਪਰ ਜੇ ਐਮਰਜੈਂਸੀ ਦਾ ਵਿਰੋਧ ਕੀਤਾ ਗਿਆ ਕਿਸੇ ਦੇ ਵੱਲੋਂ, ਉਹ ਪੰਜਾਬ ਤੇ ਸਿੱਖਾਂ ਦੇ ਵੱਲੋਂ ਕੀਤਾ ਗਿਆ। ਔਰ ਉਸ ਸਮੇਂ ਜਿੰਨੇ ਵੀ ਇੰਡੀਆ ਦੇ ਵਿੱਚ ਸੱਤਾ ਦੇ ਕੇਂਦਰੀਕਰਨ ਤੋਂ ਦੁਖੀ ਧਿਰਾਂ ਸੀਗੀਆਂ ਉਹਨਾਂ ਸਾਰੀਆਂ ਨੂੰ ਇਹ ਗੱਲ ਲੱਗਣ ਲੱਗ ਗਈ ਕਿ ਜੇਕਰ ਇੰਡੀਆ ਦੇ ਵਿੱਚ ਇਸ ਕੇਂਦਰੀ ਹਕੂਮਤ ਦੇ ਖਿਲਾਫ ਕੋਈ ਟੱਕਰ ਦੇ ਸਕਦਾ ਉਹ ਪੰਜਾਬ ਤੇ ਸਿੱਖ ਦੇ ਸਕਦੇ ਨੇ। ਸੋ ਇਹ ਇੱਕ ਸਾਖ ਤੇ ਸਮਰੱਥਾ ਪੈਦਾ ਹੋਈ ਸੀਗੀ ਜਿਹਨੂੰ ਤੋੜਨ ਦੇ ਵਾਸਤੇ ਫਿਰ ਅਗਲੇ ਸਮੇਂ ਦੇ ਦੌਰਾਨ ਮਿੱਥ ਕੇ ਸਿੱਖਾਂ ਨੂੰ ਨਖੇੜ ਕੇ ਨਿਸ਼ਾਨੇ ਦੇ ਉੱਪਰ ਲਿਆ ਗਿਆ। ਔਰ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ 2014 ਦੇ ਵਿੱਚ ਦੁਬਾਰਾ ਸੈਂਟਰਲਾਈਜੇਸ਼ਨ ਆਫ ਪਾਵਰ ਜਿਹੜੀ ਹੈ ਉਹ ਬਿਲਕੁਲ ਪੂਰੀ ਰਫ਼ਤਾਰ ਦੇ ਨਾਲ ਇੰਡੀਆ 'ਚ ਲਾਗੂ ਹੋਣਾ ਸ਼ੁਰੂ ਹੁੰਦੀ ਹੈ। ਜਿੱਦਾਂ ਅੰਗਰੇਜ਼ੀ ਵਿੱਚ ਕਹਿੰਦੇ ਆ ਕਿ ਆਊਟ ਆਫ ਨੋਵੇਅਰ, ਬਿਨਾਂ ਕਿਸੇ ਕਿਆਸ ਤੋਂ ਸਰਕਾਰ ਦੇ ਤੋਂ ਸਤੰਬਰ ਜਾਂ ਨਵੰਬਰ 2020 ਦੇ ਵਿੱਚ ਸਿੱਖ ਜਿਹੜੇ ਆ ਪੰਜਾਬ ਦੇ ਸਿੱਖ ਉਹ ਬਿਲਕੁਲ ਜਿਹੜਾ ਕੇਂਦਰੀ ਹਕੂਮਤ ਦਾ ਇੱਕ ਕੇਂਦਰੀਕਰਨ ਦਾ ਰੱਥ ਸੀਗਾ ਉਹਦੇ ਅੱਗੇ ਜਾ ਕੇ ਖੜ ਜਾਂਦੇ ਆ ਕਿਸਾਨੀ ਮੋਰਚੇ ਦੇ ਰੂਪ ਦੇ ਵਿੱਚ। ਤੁਸੀਂ ਦੇਖੋ ਕਿੰਨੇ ਪੋਲੀਟੀਕਲ ਡਿਸੀਜਨ 2014 ਤੋਂ ਲੈ ਕੇ ਹੁਣ ਤੱਕ ਹੋਏ ਆ, ਕਿਸੇ ਦੇ ਉੱਪਰ 1 ਇੰਚ ਵੀ ਸਰਕਾਰ ਪਿੱਛੇ ਨਹੀਂ ਹਟੀ। ਜੇ ਹਟੀ ਹੈ ਉਹ ਸਿਰਫ ਕਿਸਾਨੀ ਮੋਰਚੇ ਵੇਲੇ ਜਿਹੜੇ ਕਿਸਾਨੀ ਬਿੱਲ ਸੀਗੇ ਇਹੀ ਇੱਕ ਪੋਲੀਟੀਕਲ ਡਿਸੀਜਨ ਹੈ ਜਿਹੜਾ ਉਹਨਾਂ ਨੂੰ ਬਦਲਣਾ ਪਿਆ, ਇਸ ਤੋਂ ਪਿੱਛੇ ਹਟਣਾ ਪਿਆ, ਜਿਹਦੇ ਵਿੱਚੋਂ ਇਹ ਹਾਲਾਤ ਬਣੇ ਕਿ ਅਸੀਂ ਦੁਬਾਰਾ ਫੇਰ 1977 ਵਾਲੀ ਸਥਿਤੀ ਦੇ ਵਿੱਚ ਜਾ ਕੇ ਖੜ ਗਏ। ਆਪਾਂ ਸੁਣਦੇ ਆ ਨਾ ਕਿ ਹਿਸਟਰੀ ਰਿਪੀਟਸ ਇਟਸੈਲਫ, ਇਤਿਹਾਸ ਖੁਦ ਨੂੰ ਦੁਹਰਾਉਂਦਾ। ਇੰਡੀਆ ਦੇ ਹਾਲਾਤ ਇਹ ਨੇ ਕਿ ਘੋਰ ਕੇਂਦਰੀਕਰਨ ਵੱਲ ਨੂੰ ਕੰਮ ਪਹੁੰਚ ਰਿਹਾ ਹੈ ਤੇ ਦੂਸਰੇ ਪਾਸੇ ਸਿੱਖਾਂ ਨੇ ਦੁਬਾਰਾ ਫੇਰ ਆਪਣੀ ਸਾਖ ਅਤੇ ਸਮਰੱਥਾ ਜਿਹੜੀ ਹੈ ਉਹ ਉਜਾਗਰ ਕਰ ਦਿੱਤੀ, ਜਿਹਦੇ ਵਿੱਚੋਂ ਦੁਬਾਰਾ ਇਹ ਹਾਲਾਤ ਬਣੇ ਨੇ ਕਿ ਸਿੱਖਾਂ ਨੂੰ ਅੱਜ ਮੁੜ ਨਖੇੜ ਕੇ ਨਿਸ਼ਾਨੇ ਦੇ ਉੱਪਰ ਲਿਆ ਜਾ ਰਿਹਾ। ਔਰ ਉਹਦੇ ਵਾਸਤੇ ਆਪਾਂ ਦੇਖੀਏ ਪਿਛਲੇ ਦਿਨਾਂ ਦੀਆਂ 2 ਘਟਨਾਵਾਂ ਦਾ ਮੈਂ ਜ਼ਿਕਰ ਕਰਾਂਗਾ। ਇੱਕ ਗੱਲ ਮੈਂ ਇਹ ਜ਼ਰੂਰ ਰੱਖਣੀ ਚਾਹੁੰਦਾ ਹਾਂ ਕਿ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਦੁਬਾਰਾ ਵਾਪਰਨ ਦਾ ਖਦਸ਼ਾ ਆ ਤੇ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ 84 ਦੇ ਵਿੱਚ ਵਾਪਰਿਆ, ਫਿਰ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਤੋਂ ਬਾਹਰ 86 ਦੇ ਵਿੱਚ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਵਾਪਰਿਆ, ਤੇ ਹੁਣ ਦੇ ਕੀ ਹਾਲਾਤ ਹੈ? ਕੀ ਹੁਣ ਵੀ ਕੁਝ ਇੰਡੀਕੇਟਰ ਸਾਹਮਣੇ ਆ ਰਹੇ ਆ ਜਿੱਥੋਂ ਸਾਨੂੰ ਇਹ ਪਤਾ ਲੱਗੇ? ਇੱਕ ਤਾਂ ਇੰਡੀਆ ਦੇ ਹਾਲਾਤ ਦੇ ਵਿੱਚ ਇਹ ਹੈ ਕਿ ਜੈਨੋਸਾਈਡ ਵਾਚ ਦੇ ਵਿੱਚੋਂ ਗ੍ਰੈਗਰੀ ਐਚ ਸਟੈਂਟਨ ਦਾ ਜ਼ਿਕਰ ਪਹਿਲਾਂ ਕੀਤਾ ਗਿਆ, ਉਹਨਾਂ ਦੇ ਵੱਲੋਂ, ਉਹਨਾਂ ਦੀ ਸੰਸਥਾ ਦੇ ਵੱਲੋਂ ਇੱਕ ਵਾਰਨਿੰਗ ਜਿਹੜੀ ਹੈ ਉਹ ਜਾਰੀ ਕੀਤੀ ਗਈ ਕਿ ਇੰਡੀਆ ਜੈਨੋਸਾਈਡ ਦੀਆਂ ਐਡਵਾਂਸ ਸਟੇਜਿਸ ਵੱਲ ਨੂੰ ਵੱਧ ਰਿਹਾ ਹੈ। ਉਹ ਮੁਸਲਮਾਨਾਂ ਦੇ ਸੰਦਰਭ ਦੇ ਵਿੱਚ ਹੋਈ ਜਦੋਂ ਸ਼ਾਹੀਨ ਬਾਗ ਤੇ ਜਾਮਿਆ ਮਿਲੀਆ ਇਸਲਾਮੀਆ CAA ਤੇ NRC ਵਾਲਾ ਮਸਲਾ ਚੱਲ ਰਿਹਾ ਸੀਗਾ। ਸੋ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਦਾ ਮਾਹੌਲ ਬਣ ਰਿਹਾ ਆ ਇਹ ਮਤਲਬ ਜੈਨੋਸਾਈਡ ਦੀ ਜਿਹੜੀ ਐਕਸਟਰਮੀਨੇਸ਼ਨ ਦੀ ਸਟੇਜ ਆ ਜਿੱਥੇ ਕਤਲੇਆਮ ਵਾਪਰਦਾ ਉਧਰ ਨੂੰ ਇੰਡੀਆ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ। ਸਿੱਖਾਂ ਦੇ ਮਾਮਲੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਵਾਰਨਿੰਗ ਜਿਹੜੀ ਹੈ ਕਿ ਇੰਡੀਆ ਸਿੱਖਾਂ ਦੇ ਖਿਲਾਫ ਇਸ ਤਰ੍ਹਾਂ ਵੱਧ ਰਿਹਾ ਹੋਵੇ ਉਹ ਨਹੀਂ ਆਈ, ਪਰ ਆਪਾਂ ਕੁਝ ਇੰਡੀਕੇਟਰ ਪਿਛਲੇ ਦਿਨਾਂ ਦੇ ਦੌਰਾਨ ਸਾਹਮਣੇ ਆਏ। ਜਦੋਂ ਵੀ ਕਿਤੇ ਕਤਲੇਆਮ ਵਾਪਰਦਾ ਆ ਉਸ ਤੋਂ ਪਹਿਲਾਂ ਇੱਕ ਸਟੈਪ ਜਿਹੜਾ ਉਹ ਜ਼ਰੂਰ ਵਾਪਰਦਾ, ਉਹ ਇਹ ਹੈਗਾ ਆ ਕਿ ਪ੍ਰੋਪੇਗੈਂਡੇ ਦੀ ਸਟੇਜ, ਕਿ ਮਾਹੌਲ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ। ਔਰ ਮਾਹੌਲ ਤਿਆਰ ਕਰਨ ਦੇ ਵਾਸਤੇ ਜਿਹੜਾ ਸਰਕਾਰੀ ਤੰਤਰ ਹੈ ਉਹਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਪਿਛਲੇ ਦਿਨਾਂ ਦੇ ਦੌਰਾਨ ਬਰੈਂਪਟਨ ਦੇ ਵਿੱਚ ਇੱਕ ਘਟਨਾ ਵਾਪਰੀ ਕਿ ਇੰਡੀਅਨ ਕੌਂਸੂਲੇਟ ਦੇ ਵੱਲੋਂ ਇੱਕ ਕੈਂਪ ਜਿਹੜਾ ਆ ਉਹ ਹਿੰਦੂ ਸਭਾ ਮੰਦਿਰ ਦੇ ਬਾਹਰ ਲਗਾਇਆ ਹੋਇਆ ਸੀਗਾ, ਔਰ ਸਿੱਖਸ ਫॉर ਜਸਟਿਸ ਦੇ ਨਾਲ ਸੰਬੰਧਿਤ ਕੁਝ ਕਾਰਕੁਨ ਜਿਹੜੇ ਸੀਗੇ
ਉਹ ਖਾਲਿਸਤਾਨ ਦੇ ਝੰਡੇ ਲੈ ਕੇ ਉਹਦੇ ਬਾਹਰ ਪ੍ਰੋਟੈਸਟ ਕਰਨ ਦੇ ਵਾਸਤੇ ਚਲੇ ਗਏ। ਉੱਥੇ ਮੰਦਿਰ ਦੇ ਵਿੱਚੋਂ ਕੁਝ ਲੋਕ ਆ ਗਏ ਤੇ ਉਹਨਾਂ ਦੀ ਆਪਸ ਦੇ ਵਿੱਚ ਤੂ ਤੂ ਮੈਂ ਮੈਂ ਸ਼ੁਰੂ ਹੋ ਗਈ। ਉਹ ਤੂ ਤੂ ਮੈਂ ਮੈਂ ਇਸ ਹੱਦ ਤੱਕ ਵਧੀ ਕਿ 2-3 ਜਾਣੇ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ। ਸੋ ਜਿਹੜੇ ਬੰਦੇ ਪ੍ਰੋਟੈਸਟ ਕਰਨ ਗਏ ਸੀਗੇ ਉਹ ਇੰਡੀਅਨ ਕੌਂਸੂਲੇਟ ਦਾ ਵਿਰੋਧ ਕਰਨ ਗਏ ਸੀਗੇ, ਕਿਉਂਕਿ ਕੈਨੇਡਾ ਦੀ ਸਰਕਾਰ ਨੇ ਇਹ ਤੱਥ ਹੁਣ ਸਾਹਮਣੇ ਲਿਆ ਦਿੱਤੇ ਆ ਕਿ ਬਾਹਰਲੇ ਸਿੱਖਾਂ ਦੇ ਉੱਪਰ ਜਿਹੜੇ ਕਾਤਲਾਨਾ ਹਮਲੇ ਹੋ ਰਹੇ, ਕਤਲ ਕੀਤੇ ਜਾ ਰਹੇ ਆ, ਉਹਦੇ ਵਿੱਚ ਇੰਡੀਅਨ ਹਾਈ ਕਮਿਸ਼ਨ ਤੇ ਇੰਡੀਆ ਦੇ ਡਿਪਲੋਮੈਟ ਸ਼ਾਮਿਲ ਨੇ। ਉਹਨਾਂ ਨੇ 6 ਡਿਪਲੋਮੈਟ ਜਿਹੜੇ ਕੈਨੇਡਾ ਦੇ ਆ ਉਹ ਉੱਥੋਂ ਕੱਢ ਦਿੱਤੇ ਕਿ ਤੁਸੀਂ ਇੱਥੋਂ ਚਲੇ, ਇੰਡੀਆ ਦੇ ਜਿਹੜੇ 6 ਡਿਪਲੋਮੈਟ ਹੈ ਉਹ ਕੈਨੇਡਾ ਨੇ ਕੱਢ ਦਿੱਤੇ ਕਿ ਤੁਸੀਂ ਵਾਪਸ ਚਲੇ ਜਾਓ। ਉਹਨਾਂ ਨੇ ਪਹਿਲਾਂ ਇੰਡੀਆ ਨੂੰ ਕਿਹਾ ਕਿ ਸਾਨੂੰ ਇਹਨਾਂ ਤੋਂ ਪੁੱਛ ਪੜਤਾਲ ਕਰਨ ਦੇ ਵਾਸਤੇ ਤੁਸੀਂ ਡਿਪਲੋਮੈਟਿਕ ਇਮਿਊਨਿਟੀ ਚੱਕੋ, ਅਸੀਂ ਇਹਨਾਂ ਤੋਂ ਪੁੱਛਗਿੱਛ ਕਰਨੀ। ਜਦੋਂ ਇਹ ਨਹੀਂ ਮੰਨੇ ਤੇ ਇਹਨਾਂ ਨੇ ਕੈਨੇਡਾ ਨੇ ਇੰਡੀਆ ਦੇ ਡਿਪਲੋਮੈਟਸ ਨੂੰ ਉੱਥੋਂ ਕੱਢ ਦਿੱਤਾ। ਸੋ ਇਸ ਸਾਰੀ ਸਥਿਤੀ ਦੇ ਵਿੱਚ ਉਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਸੀ ਸਿੱਖਾਂ ਦੇ ਵੱਲੋਂ। ਉੱਥੇ ਇੱਕ ਟਕਰਾਅ ਹੋਇਆ, ਕੁਝ ਵਿਅਕਤੀਆਂ ਦਾ ਟਕਰਾਅ ਹੋਇਆ। ਇੰਡੀਆ ਦੀ ਸਭ ਤੋਂ ਵੱਡੇ ਪੋਲੀਟੀਕਲ ਅਹੁਦੇ ਦੇ ਵੱਲੋਂ ਟਵੀਟ ਆਈ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਵੱਲੋਂ। ਕੀ ਟਵੀਟ ਆਈ ਕਿ ਹਿੰਦੂ ਟੈਂਪਲ ਦੇ ਉੱਪਰ ਹਮਲਾ ਹੋ ਗਿਆ। ਹੁਣ ਇਸ ਗੱਲ ਦੇ ਸਾਰੇ ਤੱਥ ਸਾਹਮਣੇ ਆ ਗਏ ਕਿ ਬਿਲਕੁਲ ਕੋਈ ਹਮਲਾ ਨਹੀਂ ਸੀ ਹੋਇਆ, ਇੱਕ ਪ੍ਰੋਟੈਸਟ ਹੋ ਰਿਹਾ ਸੀਗਾ। ਉਸ ਪ੍ਰੋਟੈਸਟ ਦੇ ਮੌਕੇ ਕੁਝ ਟਕਰਾਅ ਹੋਇਆ, ਉਹਨਾਂ ਦੀ ਆਪਸ 'ਚ ਤੂੰ ਤੈ ਮੈਂ ਮੈਂ ਹੋਈ। ਉਹਨਾਂ ਨੇ ਜਿਹੜੇ ਝੰਡੇ ਹੱਥਾਂ ਦੇ ਵਿੱਚ ਫੜੇ ਹੋਏ ਸੀਗੇ ਉਹਨਾਂ ਝੰਡਿਆਂ ਦੇ ਨਾਲ ਇੱਕ ਦੂਜੇ ਦੇ ਉੱਪਰ ਮਾੜੀ ਮੋਟੀ ਡਾਂਗ ਸੋਟਾ ਵਰਾਇਆ ਤੇ ਇੱਥੋਂ ਤੱਕ ਹੀ ਗੱਲ ਰਹੀ। ਪਰ ਇਹ ਗੱਲ ਇੱਥੋਂ ਤੱਕ ਰੁਕੀ ਨਹੀਂ। ਜਦੋਂ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹੀ, ਇੰਡੀਆ ਦੇ ਫੋਰਨ ਮਿਨਿਸਟਰ ਨੇ ਇਹ ਗੱਲ ਕਹੀ, ਇੰਡੀਆ ਦੇ ਸਾਰੇ ਮੀਡੀਆ ਨੇ ਇਹ ਗੱਲ ਕਹੀ, ਇਹ ਗੱਲ ਸਾਰੀ ਦੁਨੀਆ ਦੇ ਵਿੱਚ ਥਰੂ ਆਊਟ ਗਲੋਬ ਇੱਦਾਂ ਪ੍ਰੋਜੈਕਟ ਹੋਈ ਕਿ ਸਿੱਖਾਂ ਦੇ ਵੱਲੋਂ ਮੰਦਿਰ ਦੇ ਉੱਪਰ ਹਮਲਾ ਹੋ ਗਿਆ। ਉਹਦਾ ਨਤੀਜਾ ਕੀ ਹੋਇਆ? ਉਹਦਾ ਨਤੀਜਾ ਇਹ ਹੋਇਆ ਕਿ ਮੈਲਟਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਲੋਕ ਹਥਿਆਰਬੰਦ ਹੋ ਕੇ ਚਲੇ ਗਏ ਔਰ ਉੱਥੇ ਬਕਾਇਦਾ ਭੀੜ ਦੇ ਵੱਲੋਂ ਇਹ ਨਾਅਰੇ ਲਾਏ ਗਏ ਕਿ ਜੋ ਵੀ ਸਾਡੇ ਨਾਲ ਟਕਰਾਊਗਾ ਉਹਦਾ ਕੀ ਹੱਲ ਕਰਨਾ ਹੈ। ਨਾਅਰੇ ਲੱਗੇ ਮਾਰੋ ਮਾਰੋ ਮਾਰ ਦਿਓ। ਸੋ ਬਿਲਕੁਲ ਇੱਕ ਜੈਨੋਸਾਈਡ ਇੰਪਲਸ ਕਿੱਦਾਂ ਐਕਟੀਵੇਟ ਹੁੰਦੀ ਹੈ, ਉਹ ਕਿੱਦਾਂ ਇੱਕ ਬੜੇ ਵੱਡੇ ਪੱਧਰ ਦੇ ਉੱਪਰ ਪਈ ਹੋਈ ਹੈ, ਇਹ ਬਿਲਕੁਲ ਉਹਦੀ ਤਾਜ਼ਾ ਮਿਸਾਲ ਹੈ। ਅਸੀਂ ਇਸ ਗੱਲ ਦਾ ਜ਼ਿਕਰ ਇਸ ਰਿਪੋਰਟ ਦੇ ਵਿੱਚ ਹੈਗਾ ਕਿ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਦਾ ਮਾਹੌਲ ਬਣਾਇਆ ਗਿਆ ਤਾਂ ਉੱਥੇ ਇਸ ਅਫਵਾਹ ਫੈਲੀ ਕਿ ਸਿੱਖਾਂ ਨੇ ਹਿੰਦੂਆਂ ਦੀਆਂ ਲਾਸ਼ਾਂ ਦੀ ਇੱਕ ਭਰੀ ਹੋਈ ਗੱਡੀ ਜਿਹੜੀ ਆ ਉਹ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਭੇਜੀ ਆ ਪੰਜਾਬ ਤੋਂ। ਦੂਜੀ ਅਫਵਾਹ ਇਹ ਫੈਲਾਈ ਗਈ ਕਿ ਸਿੱਖਾਂ ਨੇ ਦਿੱਲੀ ਦੇ ਪਾਣੀ ਦੇ ਵਿੱਚ ਜ਼ਹਿਰ ਮਿਲਾ ਦਿੱਤਾ ਹੈ, ਕੋਈ ਪਾਣੀ ਨਾ ਪੀਓ। ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਕਿ ਪੁਲਿਸ ਦੇ ਵੱਲੋਂ ਲਾਊਡ ਸਪੀਕਰਾਂ ਦੇ ਰਾਹੀਂ ਇਹ ਵਾਲੀ ਜਿਹੜੀ ਅਫਵਾਹਾਂ ਸੀਗੀਆਂ ਇਹ ਪ੍ਰਚਾਰੀਆਂ ਗਈਆਂ। ਫਿਰ ਉਹ ਕਹਿੰਦੇ ਕਿ ਇਹਨਾਂ ਦੋਹਾਂ ਅਫਵਾਹਾਂ ਦਾ ਹੀ ਕਤਲੇਆਮ ਦਾ ਮਾਹੌਲ ਤਿਆਰ ਕਰਨ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸੀਗੀ। ਔਰ ਇਹ ਗੱਲਾਂ ਜਿਹੜੀਆਂ ਨੇ ਗੁਰਜੰਟ ਸਿੰਘ ਹੋਣਾ ਨਾਲ ਆਉਂਦਿਆਂ ਗੱਲ ਹੋ ਰਹੀ ਸੀਗੀ, ਇਹਨਾਂ ਨੇ ਦੱਸਿਆ ਕਿ ਇਹ ਸਿਰਫ ਇੱਥੋਂ ਤੱਕ ਸੀਮਤ ਨਹੀਂ ਰਹੀਆਂ। ਇੰਡੀਆ ਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਥਾਵਾਂ ਨੇ ਜਿੱਥੇ ਅਜਿਹੀਆਂ ਅਫਵਾਹਾਂ ਕਿ ਸਿੱਖ ਜਿਹੜੇ ਨੇ ਉਹਨਾਂ ਨੇ ਪੰਜਾਬ ਦੇ ਵਿੱਚ ਹਿੰਦੂਆਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਹੈ, ਇਹ ਵਾਪਰੀਆਂ। ਸਮਾਂ ਨਾ ਹੋਣ ਕਰਕੇ ਆਪਾਂ ਉਹਨਾਂ ਥਾਵਾਂ ਦਾ ਜ਼ਿਕਰ ਜਿਹੜਾ ਆ ਉਹ ਨਹੀਂ ਕਰਦੇ। ਸੋ ਦੂਸਰੀ ਗੱਲ ਇਹ ਵਾਪਰੀ ਪਿਛਲੇ ਸਮੇਂ ਦੇ ਦੌਰਾਨ ਕਿ ਇੱਕ ਖਬਰ ਸਾਰੇ ਇੰਡੀਅਨ ਮੀਡੀਆ ਦੇ ਵਿੱਚ ਨਸ਼ਰ ਹੋਈ, ਜਿਹੜੇ ਇਹਨਾਂ ਦੇ ਵਿਦੇਸ਼ ਮੰਤਰਾਲੇ ਦੇ ਸਪੋਕਸਪਰਸਨ ਨੇ ਉਹਨਾਂ ਦੇ ਬਿਆਨ ਦੇ ਹਵਾਲੇ ਦੇ ਨਾਲ ਕਿ ਆਸਟ੍ਰੇਲੀਆ ਟੁਡੇ ਨਾਂ ਦਾ ਇੱਕ ਅਦਾਰਾ ਜਿਹੜਾ ਆ ਉਹਨੂੰ ਕੈਨੇਡਾ ਦੇ ਵਿੱਚ ਕੈਨੇਡਾ ਨੇ ਬੈਨ ਕਰ ਦਿੱਤਾ ਆ, ਕਿਉਂਕਿ ਉਹਨਾਂ ਨੇ ਐਸ ਜੈ ਸ਼ੰਕਰ ਦੀ ਪ੍ਰੈਸ ਕਾਨਫਰੰਸ ਕਵਰ ਕੀਤੀ ਸੀ। ਦੈਟ ਵਾਸ ਟੋਟਲੀ ਅ ਫੇਕ ਨਿਊਜ਼। ਔਰ ਉਹਦਾ ਸਰੋਤ ਕੀ ਸੀਗਾ? ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਆਫੀਸ਼ੀਅਲ ਸਪੋਕਸਪਰਸਨ। ਔਰ ਸਾਰੇ ਮੀਡੀਆ ਦੇ ਵਿੱਚ ਉਹ ਛਪੀ। ਕਿਸੇ ਅਖਬਾਰ ਨੇ ਇਹ ਜ਼ਹਿਮਤ ਨਹੀਂ ਚੱਕੀ ਕਿ ਅਸੀਂ ਘੱਟੋ ਘੱਟ ਪਤਾ ਤਾਂ ਕਰ ਲਈਏ ਕਿ ਇਹ ਖਬਰ ਸੱਚੀ ਵੀ ਹੈ ਜਾਂ ਨਹੀਂ ਹੈ। ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਤਾ ਕਰ ਲਈਏ ਕਿ ਮੰਦਿਰ ਦੇ ਉੱਪਰ ਵਾਕਈ ਹਮਲਾ ਹੋਇਆ ਆ ਜਾਂ ਨਹੀਂ ਹੋਇਆ। ਸੋ ਇਹ ਜਿਸ ਤਰੀਕੇ ਨੂੰ ਇਹ ਗੱਲਾਂ ਵੱਧ ਰਹੀਆਂ ਨੇ, ਇਹ ਇਸ ਗੱਲ ਦੇ ਸੂਚਕ ਨੇ ਕਿ ਸਿੱਖਾਂ ਦੇ ਖਿਲਾਫ ਟਰਾਇਲ ਚੱਲ ਰਿਹਾ ਆ ਨਸਲਕੁਸ਼ੀ ਦੀ ਤਰੰਗ ਐਕਟੀਵੇਟ ਕਰਨ ਦਾ। ਔਰ ਬਰੈਂਪਟਨ ਦੀ ਘਟਨਾ ਜਿਹੜੀ ਹੈ ਉਹ ਇਸ ਗੱਲ ਦੀ ਪ੍ਰਤੱਖ ਗਵਾਹੀ ਆ। ਉੱਥੇ ਇੱਕ ਵਿਅਕਤੀ ਦੀ ਵੀਡੀਓ ਆਈ ਜੋਏ ਬੈਨਰਜੀ ਦੀ, ਉਹ ਮੂੰਹ ਦੇ ਅੱਗੇ ਮਾਈਕ ਲਾ ਕੇ ਇਹ ਗੱਲ ਕਹਿ ਰਿਹਾ ਕਿ ਅਸੀਂ ਇੰਡੀਅਨ ਆਰਮੀ ਨੂੰ ਸੱਦਾ ਦਿੰਦੇ ਹਾਂ ਕਿ ਉਹ ਕੈਨੇਡਾ ਦੇ ਵਿੱਚ ਆਵੇ ਤੇ ਇੱਥੇ ਆ ਕੇ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲਾ ਕਰੇ।
ਸਿੱਖਾਂ ਦੇ ਗੁਰਦੁਆਰਿਆਂ ਤੇ ਹਮਲੇ ਕਰੇ। ਔਰ ਨਵੰਬਰ 1984 ਦਾ ਜਦੋਂ ਘਟਨਾਕ੍ਰਮ ਵਾਪਰਿਆ, ਆਪਾਂ ਇਹ ਗੱਲ ਕੀਤੀ ਕਿ ਸਭ ਤੋਂ ਪਹਿਲਾਂ ਜੇਕਰ ਹਮਲਾ ਹੋਇਆ ਨਵੰਬਰ 1984 ਦੇ ਵਿੱਚ, ਜਦੋਂ ਸਿੱਖਾਂ ਦੀ ਕਤਲੋਗਾਰਤ ਸ਼ੁਰੂ ਹੋਈ, ਤੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਦੇ ਉੱਪਰ ਹਮਲੇ ਹੋਏ। ਔਰ ਕੈਨੇਡਾ ਦੇ ਵਿੱਚ ਇੰਡੀਆ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਗਲਤ ਜਾਣਕਾਰੀ ਦੇਣ ਤੋਂ ਬਾਅਦ ਕੀ ਵਾਪਰਿਆ, ਸਭ ਤੋਂ ਪਹਿਲਾਂ ਭੀੜ ਇਕੱਠੀ ਹੋ ਕੇ ਗੁਰਦੁਆਰੇ ਦੇ ਬਾਹਰ ਹੀ ਜਾ ਰਹੀ ਹੈ। ਸੋ ਇਹ ਮਾਹੌਲ ਹੈ ਜਿਹਦੇ ਵਿੱਚ ਆਪਾਂ ਰਹਿ ਰਹੇ ਹਾਂ। ਸੋ ਆਖਰੀ ਨੁਕਤਾ, ਬਿਲਕੁਲ 1 ਮਿੰਟ ਦੇ ਵਿੱਚ ਸਮਾਪਤੀ, ਉਹ ਇਹ ਹੈਗਾ ਕਿ ਸਿੱਖਾਂ ਦਾ ਉੱਥੇ ਬਚਾਅ ਹੋਇਆ ਨਵੰਬਰ 1984 ਦੇ ਵਿੱਚ, ਜਿੱਥੇ ਜਿੱਥੇ ਉਹ ਆਪਣੇ ਬਚਾਅ ਦੇ ਵਾਸਤੇ ਇਕੱਠੇ ਹੋਏ ਤੇ ਸਮਰੱਥ ਹੋਏ। ਪਰ ਤੁਸੀਂ ਦੇਖੋ ਕਿੰਨੀ ਵੱਡੀ ਪ੍ਰੋਵੋਕੇਸ਼ਨ ਸੀਗੀ, ਸਾਰੇ ਇੰਡੀਆ ਦੇ ਵਿੱਚ ਸਿੱਖਾਂ ਨੂੰ ਕਤਲ ਕੀਤਾ ਗਿਆ, ਪਰ ਸਿੱਖਾਂ ਨੇ ਜੋ ਉਹਨਾਂ ਦਾ ਮੂਲ ਵਿਧਾਨ ਹੈ ਪਾਪੀ ਕੋ ਦੰਡ ਦਿਓ ਦਾ, ਉਹਨਾਂ ਬੰਦਿਆਂ ਨੂੰ ਸਜ਼ਾ ਦਿੱਤੀ ਜਿਨ੍ਹਾਂ ਬੰਦਿਆਂ ਨੇ ਉਹ ਕੀਤਾ ਸੀਗਾ, ਕਿਸੇ ਨਿਰਦੋਸ਼ ਦੇ ਉੱਪਰ ਹੱਥ ਨਹੀਂ ਚੱਕਿਆ। ਸੋ ਆਪਣਾ ਗੁਣ ਨਹੀਂ ਗਵਾਇਆ। ਇਹੀ ਸਾਡੇ ਵਾਸਤੇ ਭਵਿੱਖ ਦਾ ਰਸਤਾ ਹੈਗਾ ਕਿ ਇੱਕ ਤਾਂ ਜੋ ਕੁਝ ਅੱਜ ਦੇ ਸਮੇਂ ਦੇ ਵਿੱਚ ਵਾਪਰ ਰਿਹਾ, ਵੀ ਆਰ ਨਾਟ ਲਿਵਿੰਗ ਇਨ ਨਾਰਮਲ ਟਾਈਮਸ। ਇਹ ਆਮ ਸਮੇਂ ਬਿਲਕੁਲ ਨਹੀਂ ਹੈਗੇ, ਇਹ ਅਸਧਾਰਨ ਸਮੇਂ ਹੈ। ਔਰ ਅਸਧਾਰਨ ਸਮਿਆਂ ਦੇ ਵਿੱਚ ਅਸਧਾਰਨ ਘਟਨਾਵਾਂ ਵਾਪਰਦੀਆਂ, ਔਰ ਉਹਨਾਂ ਘਟਨਾਵਾਂ ਦੇ ਵਿੱਚੋਂ ਸਾਬਤ ਰਹਿਣ ਦਾ ਤੇ ਹੋਰ ਤਕੜੇ ਹੋ ਕੇ ਨਿਕਲਣ ਦਾ ਇੱਕੋ ਹੀ ਤਰੀਕਾ ਹੁੰਦਾ ਕਿ ਬੀ ਅਲਰਟ, ਜਾਗਦੇ ਰਹੋ, ਇਹਦੇ ਬਾਰੇ ਦੇ ਵਿੱਚ ਵੱਧ ਤੋਂ ਵੱਧ ਜਾਣੋ, ਦੂਸਰਿਆਂ ਨੂੰ ਦੱਸੋ, ਤੇ ਜਿਹੜਾ ਆਪਣਾ ਮੂਲ ਖਾਸਾ ਆ ਸਾਂਝੀਵਾਲਤਾ ਵਾਲਾ, ਸਰਬੱਤ ਦੇ ਭਲੇ ਵਾਲਾ, ਸੇਵਾ ਤੇ ਸਿਮਰਨ ਵਾਲਾ, ਉਹਦੇ ਉੱਪਰ ਖੜੇ ਰਹੋ। ਗੁਰੂ ਮਹਾਰਾਜ ਭਲੀ ਕਰੂਗਾ। ਇੰਨੀਆਂ ਕੁ ਗੱਲਾਂ ਨੇ। ਮੈਨੂੰ ਸੁਨੇਹਾ ਆਇਆ ਸੀਗਾ ਸਮੇਂ ਦਾ, ਜੇ ਸਮਾਂ ਵੱਧ ਲੱਗ ਗਿਆ ਹੋਵੇ ਉਹਦੇ ਵਾਸਤੇ ਮੈਂ ਖਿਮਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।